ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬ ਦੇ ਵਿੱਚ ਉੱਗੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ ਤੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਆ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਜਰਨੈਲ ਸਿੰਘ ਸਿਆਟਲ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਹਿਯੋਗ ਕਰਨਾ ਚਾਹੁੰਦੇ ਹੋ, ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਹਾਂ। ਕੱਲ ਸਾਰਾ ਦਿਨ ਹੀ ਜਿਹੜਾ ਜਹਾਜ਼ ਆ, ਡੈਪੂਟੇਸ਼ਨ ਵਾਲਾ ਜਿਹੜਾ ਡਿਪੋਰਟ ਹੋਇਆ ਜਹਾਜ਼ ਆ, ਉਹਦੇ ਵਿੱਚ ਸਵਾਰੀਆਂ ਆ, ਉਸ ਨੂੰ ਲੈ ਕੇ ਕਾਫੀ ਜਿਹੜੀ ਚਰਚਾ ਆ ਉੱਥੇ ਚੱਲਦੀ ਰਹੀ। ਹੱਥਕੜੀਆਂ ਬੇੜੀਆਂ ਜੜ ਕੇ ਫੌਜੀ ਜਹਾਜ਼ ਦੇ ਵਿੱਚ ਭਾਰਤ ਪਹੁੰਚੇ ਗੈਰ ਕਾਨੂੰਨੀ ਪ੍ਰਵਾਸੀ, ਸਵਾਲ ਆ ਇਦਾਂ ਕਿਉਂ? ਬਿਲਕੁਲ ਜੀ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਿਹੜੀ ਇਹ ਨੀਤੀ ਤਿਆਰ ਕੀਤੀ ਗਈ ਕਿ ਜਿਹੜੇ ਗੈਰ ਕਾਨੂੰਨੀ ਇੱਥੇ ਆਏ ਨੇ, ਗਲਤ ਤਰੀਕੇ ਨਾਲ ਆਏ ਨੇ, ਅਸੀਂ ਵਾਪਸ ਭੇਜਣੇ ਆ। ਤੇ ਉਹਦੀ ਕਵਾਇਦ ਵੀ ਸ਼ੁਰੂ ਹੋਈ। ਭਾਰਤ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭੇਜਣ ਤੋਂ ਪਹਿਲਾਂ ਇੱਥੋਂ 4 ਮੁਲਕਾਂ ਨੂੰ ਪਹਿਲਾਂ ਬੰਦੇ ਭੇਜੇ ਜਾ ਚੁੱਕੇ ਨੇ। ਪਰ ਉਹ 4 ਮੁਲਕ ਰਾਜਕਰਨ ਜੀ ਬਹੁਤ ਛੋਟੇ ਮੁਲਕ ਸੀ। ਤੇ ਉਸ ਤੋਂ ਬਾਅਦ ਜੇਕਰ ਵਿਸ਼ਵ ਦੇ ਨਕਸ਼ੇ ਤੇ ਕੋਈ ਸਭ ਤੋਂ ਜਨਸੰਖਿਆ ਦੇ ਹਿਸਾਬ ਨਾਲ ਵੱਡਾ ਮੁਲਕ ਆ ਔਰ ਆਰਥਿਕਤਾ ਦੇ ਤੌਰ ਤੇ ਵੀ ਟੌਪ 15 ਚ ਆਉਂਦਾ, 12-13 ਨੰਬਰ ਤੇ ਭਾਰਤ ਦੀ ਮਾਰਕ ਹੈ, ਉਸ ਨਾਤੇ ਵੀ ਮਤਲਬ ਜਿਸ ਤਰ੍ਹਾਂ ਦਾ ਵਿਵਹਾਰ, ਵੈਸੇ ਤਾਂ ਉਹ ਛੋਟੇ ਮੁਲਕ ਹੋਣ ਚਾਹੇ ਬੜੇ ਮੁਲਕ ਹੋਣ, ਮਨੁੱਖ ਤਾਂ ਮਨੁੱਖ ਹੈ, ਕਿਸੇ ਨਾਲ ਵੀ ਤੁਹਾਡਾ ਇਹ ਵਿਵਹਾਰ ਸ਼ੋਭਾ ਨਹੀਂ ਦਿੰਦਾ। ਪਰ ਜਿਸ ਤਰ੍ਹਾਂ ਦਾ ਵਿਵਹਾਰ ਭਾਰਤੀ ਨਾਗਰਿਕਾਂ ਨਾਲ ਹੋਇਆ, ਸਵਾਲ ਇਸ ਗੱਲ ਦਾ ਹੈ ਕਿ ਕੀ ਇਹ ਸਹੀ ਤਰੀਕਾ ਸੀ? ਬੇਸ਼ੱਕ ਉਹ ਬੰਦਿਆਂ ਨੇ ਗਲਤ ਤਰੀਕਾ ਅਪਣਾਇਆ, ਜਾਣ ਦਾ ਤਰੀਕਾ ਗਲਤ ਸੀ, ਕਾਨੂੰਨੀ ਨਹੀਂ ਸੀ, ਹੈ ਨਾ। ਫਿਰ ਉਸ ਨਾਲ ਇਸ ਤਰ੍ਹਾਂ ਮਤਲਬ ਕਿ ਉਹਨਾਂ ਨੂੰ ਵਾਪਸ ਭੇਜਿਆ ਜਾਣਾ, ਇਸ ਤੇ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਵਾਪਸ ਕਿਉਂ ਭੇਜੇ, ਜਦੋਂ ਕਿ ਅੱਜ ਤੋਂ ਪਹਿਲਾਂ ਕਿੰਨੇ ਹੀ ਮੁਲਕਾਂ ਤੋਂ ਇਸ ਸਮੇਂ ਵੀ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤਦ ਵੀ ਕਿਸੇ ਨਾ ਕਿਸੇ ਏਅਰਪੋਰਟ ਤੇ ਕਿਸੇ ਨਾ ਕਿਸੇ ਨੂੰ ਰੋਕ ਕੇ ਕਿਹਾ ਜਾ ਰਿਹਾ ਹੋਊਗਾ ਕਿ ਤੇਰੇ ਕਾਗਜ਼ ਪੱਤਰ ਉਰੇ ਇਸ ਦੇਸ਼ ਦਾ ਕਰਾਉਣ ਜੋਗੇ ਨਹੀਂ, ਚੱਲ ਵਾਪਸ। ਪਰ ਕੀ ਉਹਨੂੰ ਉੱਥੇ ਹੱਥਕੜੀ ਲਾਈ ਜਾਂਦੀ ਹੈ, ਕਿ ਉਸ ਨੂੰ ਉੱਥੇ ਬੇੜੀਆਂ ਚੜਾਇਆ ਜਾਂਦਾ, ਉਸ ਨੂੰ ਵਾਪਸ ਜਹਾਜ਼ ਚੜਾਇਆ ਜਾਂਦਾ। ਜੇਕਰ ਇਹ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਏ ਸੀ, ਇਹਨਾਂ ਦਾ ਗੁਨਾਹ ਇਹੀ ਸੀ। ਇਹਨਾਂ ਨੇ ਅਮਰੀਕਾ 'ਚ ਕੋਈ ਹੋਰ ਅਪਰਾਧ ਤਾਂ ਨਹੀਂ ਕੀਤਾ ਨਾ। ਜੇ ਅਪਰਾਧ ਦਾ ਰਿਕਾਰਡ ਬੋਲਦਾ ਫਿਰ ਉੱਥੇ ਇਹਨਾਂ ਦੇ ਉੱਪਰ ਕੇਸ ਚੱਲਦਾ, ਕੋਈ ਸਜ਼ਾ ਹੁੰਦੀ, ਕੁਛ ਹੁੰਦਾ। ਜੇਕਰ ਇਹਨਾਂ ਦਾ ਸਿਰਫ ਗੁਨਾਹ ਇੰਨਾ ਹੀ ਹੈ ਕਿ ਇਹਨਾਂ ਨੇ ਆਪਣਾ ਜੀਵਨ ਵਧੀਆ ਬਣਾਉਣ ਦੇ ਹੀਲੇ ਨਾਲ ਇੱਥੇ ਕਿੱਲੇ ਵੇਚ ਕੇ, ਘਰ ਵੇਚ ਕੇ, ਗਹਿਣੇ ਗਿਰਵੀ ਰੱਖ ਕੇ, ਕੋਈ ਢੰਗ ਤਰੀਕਾ ਅਪਣਾ ਕੇ ਮੈਕਸੀਕੋ ਜੇ ਉਹ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਏ, ਇਹੀ ਗੁਨਾਹ ਸੀ, ਤਾਂ ਉਹਨਾਂ ਨੂੰ ਵਾਪਸ ਇੱਕ ਮੁਲਕ ਵੱਲੋਂ ਦੂਸਰੇ ਮੁਲਕ ਦੇ ਨਾਗਰਿਕਾਂ ਨਾਲ ਜਿਹੋ ਜਿਹਾ ਵਿਵਹਾਰ ਹੋਣਾ ਚਾਹੀਦਾ ਉਸ ਤਰੀਕੇ ਨਾਲ ਭੇਜਿਆ ਜਾ ਸਕਦਾ ਸੀ। ਆਪਾਂ ਪੜ੍ਹਦੇ ਆਏ ਹਾਂ ਕਿ ਉਹ ਸਿਕੰਦਰ ਤੇ ਪੋਰਸ ਦੀ ਲੜਾਈ, ਜਦੋਂ ਉਹਨੂੰ ਕੈਦ ਕਰ ਲਿਆ ਤੇ ਉਹਨੇ ਪੁੱਛਿਆ, ਦੱਸ ਤੇਰੇ ਨਾਲ ਕਿਹੋ ਜਿਹਾ ਵਿਵਹਾਰ ਕਰਾਂ? ਉਹ ਕਹਿੰਦਾ ਜਿਹੜਾ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ। ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਮ ਭਰਦੇ ਰਹੇ ਨੇ ਕਿ ਟਰੰਪ ਤਾਂ ਮੇਰਾ ਮਿੱਤਰ ਹੈ, ਅਸੀਂ ਤਾਂ ਮਿੱਤਰ ਹਾਂ, ਇੱਕ ਦੂਏ ਦੀ ਰੈਲੀਆਂ ਕਰ, ਚੋਣ ਪ੍ਰਚਾਰ ਕਰ, ਜੇ ਕਰ, ਸੁਨੇਹੇ ਲਾ। ਤੇ ਹੁਣ ਜਦੋਂ ਉਸ ਦਾ ਇਹ ਵਿਵਹਾਰ ਹੈ ਤਦ ਉਹ 56 ਇੰਚ ਦੀ ਛਾਤੀ ਫਟੀ ਕਿਉਂ ਨਹੀਂ? ਜਿਹੜੇ ਰਾਸ਼ਟਰਵਾਦੀ ਝੰਡੇ ਲੈ ਕੇ ਨਾਅਰੇ ਮਾਰਦੇ ਸੀ, ਘਰ ਮੇ ਘੁਸਕਰ ਮਾਰੇਂਗੇ, ਉਹਨਾਂ ਦੇ ਘਰੇ ਅਗਲੇ ਨੇ ਫੌਜੀ ਜਹਾਜ਼ ਲਾਤਾ। ਅਮਰੀਕਾ ਦਾ ਫੌਜੀ ਜਹਾਜ਼ ਭਾਰਤ ਦੀ ਧਰਤੀ ਤੇ ਆਇਆ ਤੇ ਉਹਦੇ ਵਿੱਚ ਭਾਰਤ ਦੇ ਜਵਾਕ ਵੀ ਵਿੱਚ ਸੀ, 19-19 ਸਾਲ ਦੇ, 18-18 ਸਾਲ ਦੇ, ਵਿੱਚ 4 ਸਾਲ ਦੇ, 6 ਸਾਲ ਦੇ ਸੀ। ਉਹਨਾਂ ਨੂੰ ਛੱਡ ਕੇ 18-19 ਸਾਲ ਤੱਕ ਦੇ, 17 ਸਾਲ ਤੱਕ ਦੇ ਜਵਾਕਾਂ ਨੂੰ ਵੀ ਹੱਥਕੜੀਆਂ ਬੇੜੀਆਂ ਲਾਈਆਂ, ਉਹਨਾਂ ਨੂੰ ਜਹਾਜ਼ ਦੇ ਅੰਦਰ ਬੇੜੀਆਂ ਲਾ ਕੇ ਰੱਖਿਆ। ਤੇ ਫੌਜੀ ਜਹਾਜ਼ ਭਾਰਤ ਆ ਕੇ, ਅੰਮ੍ਰਿਤਸਰ ਆ ਕੇ ਉਤਰਦਾ ਤੇ
ਬੰਦੇ ਤਾਰ ਕੇ ਤੁਹਾਡੇ ਚਲਾ ਜਾਂਦਾ ਤੇ ਤੁਹਾਡੀ ਚੂੰ ਨਹੀਂ ਨਿਕਲਦੀ। ਇਹ ਇਸ ਹਵਾਲੇ ਤੇ ਕੀ ਇਹ ਇੱਕ ਦਿਨ ਚ ਅਚਾਨਕ ਵਾਪਰਿਆ ਕਿ ਉੱਥੋਂ ਜਹਾਜ਼ ਉਤਰ ਗਿਆ? ਤੇ ਜੇ ਤੁਸੀਂ ਉਹਨਾਂ ਨੂੰ ਸਪੇਸ ਦਿੱਤੀ ਉਤਰਨ ਦੀ ਤਾਂ ਉਤਰਿਆ, ਜੇ ਤੁਸੀਂ ਉਸ ਲਿਸਟ ਦੇ ਉੱਤੇ ਹਾਮੀ ਭਰੀ ਤਾਂ ਉਹ ਬੰਦੇ ਆਏ। ਜਦੋਂ ਤੁਹਾਡੇ ਨਾਲ ਲਿਸਟ ਸ਼ੇਅਰ ਹੋ ਰਹੀ ਸੀ, ਭਾਰਤ ਸਰਕਾਰ ਦਾ ਕੀ ਇਹ ਫਰਜ਼ ਨਹੀਂ ਬਣਦਾ ਸੀ ਉਹ ਬਾਰਗੇਨਿੰਗ ਕਰਦੇ ਕਿ ਕੋਈ ਗੱਲ ਨਹੀਂ ਜੀ, ਇਹਨਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ, ਤੁਸੀਂ ਬਹੁਤ ਦਰੁਸਤ ਹੋ ਜੀ, ਇਹ ਤੁਹਾਡੇ ਕਾਨੂੰਨ ਦੇ ਹਿਸਾਬ ਨਾਲ ਇਹ ਗੈਰ ਕਾਨੂੰਨੀ ਨੇ, ਇਹ ਅਸੀਂ ਵਾਪਸ ਲਵਾਂਗੇ ਜੀ, ਅਸੀਂ ਆਪਣਾ ਚਾਰਟਰ ਜਹਾਜ਼ ਭੇਜਦੇ ਹਾਂ, ਅਸੀਂ ਉਹਨਾਂ ਨੂੰ ਵਾਪਸ ਲੈ ਜਾਂਦੇ, ਕੋਈ ਗੱਲ ਨਹੀਂ, ਕਿਰਾਇਆ ਭਾੜਾ ਅਸੀਂ ਕਰ ਦਿੰਦੇ ਹਾਂ। ਜਾਂ ਉਹਨਾਂ ਨੂੰ ਉੱਥੋਂ ਦੇ ਚਾਰਟਰ ਜਹਾਜ਼ 'ਚ ਨਹੀਂ ਭੇਜਿਆ ਜਾ ਸਕਦਾ ਸੀ, ਨਾਰਮਲ ਜਹਾਜ਼ 'ਚ ਨਹੀਂ ਭੇਜਿਆ ਸਕਦਾ ਸੀ। ਫੌਜੀ ਜਹਾਜ਼ ਇਹ ਵਰਤਾਰਾ ਦਿਖਾ ਕੇ ਕਿ ਦੁਨੀਆ ਭਰ 'ਚ ਕਿਹੜੀ ਧੌਂਸ ਜਤਾਉਣ ਦੀ ਕੋਸ਼ਿਸ਼ ਹੋਈ ਆ, ਤੇ ਇੱਧਰ ਸਾਡੇ ਵਾਲੇ ਜਿਹੜੇ ਇੰਨੇ ਲਿਫ ਗਏ ਨੇ, ਇਹਦਾ ਕੀ ਪਹਿਲੂ ਹੈ? ਕਿਸੇ ਮੁਲਕ ਦੇ ਕਿਸੇ ਨਾਗਰਿਕ ਦੇ ਨਾਲ ਕੋਈ ਧੱਕਾ ਵਧੀਕੀ ਹੁੰਦੀ ਹੈ, ਅਜੇ ਤਾਂ ਇਹ ਅਮਰੀਕਾ ਦੇ ਨਾਗਰਿਕ ਬਣੇ ਨਹੀਂ ਸੀ, ਇਹ ਤਾਂ ਭਾਰਤ ਦੇ ਨਾਗਰਿਕ ਸੀ, ਤੇ ਉਸ ਨਾਤੇ ਕੀ ਚਾਰਜੋਈ ਕੀਤੀ ਹੈ ਭਾਰਤ ਸਰਕਾਰ ਨੇ? ਸਵਾਲ ਇਹ ਪੀੜ ਦਾ ਇੱਕ ਦ੍ਰਿਸ਼ ਸੀ। ਔਰ ਉਹ ਤੋਂ ਵੀ ਉੱਪਰ ਜਿਹੜਾ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਹਵਾਲਾ ਹੈ, ਉਹ ਇੱਕ ਦ੍ਰਿਸ਼ ਬੜਾ ਫਿਕਰਮੰਦੀ ਵਾਲਾ, ਜਿਵੇਂ ਹੱਥੜੀਆਂ ਬੇੜੀਆਂ ਲਾਏ, ਮਤਲਬ ਉਹਨੇ ਜਹਾਜ਼ ਚੋਂ ਉਤਰ ਕੇ ਕਿਤੇ ਭੱਜ ਜਾਣਾ ਸੀ। ਹੁਣ ਚੜਾਉਣ ਤੋਂ ਪਹਿਲਾਂ ਹੀ ਤੁਸੀਂ ਜਿਸ ਤਰ੍ਹਾਂ ਨੂੰ ਜਕੜ ਰੱਖਿਆ ਪਿਛਲੇ ਕੁਝ ਦਿਨਾਂ ਤੋਂ। ਹੁਣ ਇਹ ਸਾਰੇ ਵਰਤਾਰੇ 'ਚ ਡਾਟਾ ਸਭ ਕੋਲ ਹੈ। ਕੱਲ ਦੀਆਂ ਖਬਰਾਂ ਚੱਲ ਰਹੀਆਂ ਕਿ ਜੀ 104 ਭੇਜੇ ਨੇ ਜੀ, ਇਹਨਾਂ 33 ਸਭ ਤੋਂ ਵੱਧ ਗੁਜਰਾਤ ਦੇ ਨੇ ਜੀ, 33 ਸਭ ਤੋਂ ਵੱਧ ਫਿਰ ਹਰਿਆਣੇ ਦੇ ਨੇ ਜੀ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ 2 ਮਿਲਾ ਕੇ ਪੰਜਾਬ ਦੇ 32 ਨੇ ਜੀ, 30 ਪੰਜਾਬ ਦੇ, 2 ਚੰਡੀਗੜ੍ਹ ਦੇ, ਮਹਾਰਾਸ਼ਟਰ ਦਾ ਵੀ ਹੈ। ਫਿਰ ਦੇਰ ਰਾਤ 6:30 ਵਜੇ ਤੋਂ ਬਾਅਦ ਪੰਜਾਬ ਵਾਲਿਆਂ ਨੂੰ ਬੱਸਾਂ 'ਚ ਕੱਢਿਆ, ਫਿਰ ਉਹ ਤੋਂ ਬਾਅਦ ਹਰਿਆਣੇ ਵਾਲਿਆਂ ਨੂੰ ਬੱਸਾਂ 'ਚ ਕੱਢਿਆ। ਤੋ ਇਸ ਤਰੀਕੇ ਨਾਲ ਮਤਲਬ ਇੱਥੇ ਵੀ ਜਿਹੜੀਆਂ ਪੁਲਿਸ ਦੀਆਂ ਬੱਸਾਂ ਕੈਦੀਆਂ ਨੂੰ ਲੈ ਕੇ ਜਾਂਦੀਆਂ ਉਹ ਬੱਸਾਂ 'ਚ ਲੈ ਕੇ ਗਏ ਨੇ ਸਾਡੇ ਵਾਲੇ ਵੀ। ਸੋ ਇਹ ਵੀ ਮਤਲਬ ਜਾਲੀ ਲੱਗੀ ਆ ਬੱਸਾਂ ਨੂੰ, ਜਿਵੇਂ ਇੱਕ ਜੇਲ੍ਹ ਤੋਂ ਦੂਏ ਜੇਲ੍ਹ 'ਚ ਕਿਸੇ ਕੈਦੀ ਨੂੰ ਸ਼ਿਫਟ ਕੀਤਾ। ਘੱਟੋ ਘੱਟ ਤੁਸੀਂ ਤਾਂ ਉਹਨਾਂ ਨੂੰ ਮਾਨ ਸਨਮਾਨ ਨਾਲ ਮਿਲ ਲਓ, ਤੁਸੀਂ ਤਾਂ ਉਹਨਾਂ ਨੂੰ ਹੌਸਲਾ। ਇੱਕ ਪਾਸੇ ਪਰਿਵਾਰ ਉਜੜਾ ਹੋਇਆ ਮਹਿਸੂਸ ਕਰ ਰਹੇ, ਮੈਂ ਇਸ ਗੱਲ ਨੂੰ ਵਾਜਬ ਕਿਤੇ ਨਹੀਂ ਠਹਿਰਾ ਰਿਹਾ ਕਿ ਇਹ ਢੰਗ ਤਰੀਕਾ ਸਹੀ ਹੈ ਜਾਣ ਦਾ, ਪਰ ਰਾਜਕਰਨ ਜੀ ਇਹ ਵੀ ਸੱਚਾਈ ਹੈ ਕਿ ਜੇ ਬੰਦਾ ਇੰਨਾ ਸਮਰੱਥ ਹੁੰਦਾ ਐਜੂਕੇਸ਼ਨ ਪੱਖੋਂ, ਢੰਗ ਤਰੀਕੇ ਪੱਖੋਂ, ਸਮਝ ਪੱਖੋਂ, ਤਾਂ ਉਹ ਗੈਰ ਕਾਨੂੰਨੀ ਤਰੀਕੇ ਨਾਲ ਜਾਂਦਾ ਹੀ ਕਿਉਂ? ਤੇ ਦੂਸਰੇ ਪਾਸੇ ਜੇ ਇੱਥੇ ਹੀ ਉਹਨਾਂ ਨੂੰ ਉਹ ਸਾਰਾ ਪੱਧਰ ਮਿਲਿਆ ਹੁੰਦਾ, ਜੇ ਤੁਹਾਡੇ ਰੁਪਈਏ ਦੀ ਤਾਕਤ ਡਾਲਰ ਦੇ ਬਰਾਬਰ ਹੁੰਦੀ, ਤਾਂ ਉਹ ਕਿਉਂ ਦੂਏ ਮੁਲਕ ਨੂੰ ਭੱਜਦਾ? ਜੇ ਤੁਸੀਂ ਇੱਥੇ ਉਹਨਾਂ ਦੇ ਲਈ ਸਾਧਨ ਸੰਪੰਨ ਪੈਦਾ ਕੀਤੇ ਹੁੰਦੇ, ਤਾਂ ਇਹ ਜਿਹੜੇ ਰਿਪੋਰਟ ਹੋ ਕੇ ਆਏ ਨੇ ਕਿ ਇਹਨਾਂ ਲਈ, ਇਸ ਘਟਨਾ ਦੇ ਲਈ ਸਿਰਫ ਇਹੀ ਜ਼ਿੰਮੇਵਾਰ ਨੇ, ਸੂਬੇ ਦੀਆਂ ਸਰਕਾਰਾਂ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਤੇ ਕੋਈ ਸਵਾਲ ਨਹੀਂ, ਉਹਨਾਂ ਦੇ ਸਿਸਟਮ ਤੇ ਕੋਈ ਸਵਾਲ ਨਹੀਂ। ਜਿਹੜੇ ਏਜੰਟ ਧੰਦਾ ਕਰਦੇ ਨੇ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਡੀਜੀਪੀ ਸਾਹਿਬ ਤਾਂ ਕਹਿ ਰਹੇ ਨੇ, ਇਹਨਾਂ ਤੋਂ ਪੁੱਛਾਂਗੇ, ਸਭ ਨੂੰ ਪਤਾ ਹੈ। ਮਤਲਬ ਸ਼ਹਿਰ 'ਚ ਇੱਕ ਨਵੀਂ ਰੇਹੜੀ ਫੜੀ ਵੀ ਲੱਗ ਜਵੇ ਨਾ ਜੀ ਜੀ, ਪੁਲਿਸ ਵਾਲਿਆਂ ਨੂੰ ਉਹਦੀ ਵੀ ਜਾਣਕਾਰੀ ਹੁੰਦੀ ਹੈ ਕਿ ਹਾਂ ਹਫ਼ਤੇ ਵਾਲਾ ਵੱਧ ਗਿਆ, ਲੈ ਵੀ 100 ਰੁਪਇਆ ਹਫ਼ਤਾ ਇਹ ਤੋਂ ਇੱਕ ਹੋਰ ਮਿਲਣਾ। ਤੇ ਉਹਨਾਂ ਨੂੰ ਐਡੇ ਏਜੰਟ ਲੱਖਾਂ ਕਰੋੜਾਂ ਦਾ ਧੰਦਾ ਕਰਦੇ ਆ, ਰੋਜ਼ 50-50 ਲੱਖ ਲੈਂਦੇ ਆ ਬੰਦਿਆਂ ਤੋਂ, ਤੇ ਸ਼ਹਿਰ 'ਚ ਪੁਲਿਸ ਨੂੰ ਪਤਾ ਹੀ ਨਹੀਂ। ਇਹ ਕਿਵੇਂ ਹੋ ਸਕਦਾ? ਤੋ ਫਿਰ ਤੁਸੀਂ ਉਹਨਾਂ ਦੇ ਨਾਲ ਜਿਹੋ ਜਿਹਾ, ਮਤਲਬ ਮੈਂ ਕਹਿੰਦਾ ਕਿ ਠੀਕ ਹੈ, ਤੁਸੀਂ ਕਾਗਜ਼ ਪੱਤਰ ਚੱਕੀ ਫਿਰਦੇ ਸੀ ਕਿ ਅਸੀਂ ਜਾਂਚ ਕਰਨੀ ਹੈ, ਜਿਹਨਾਂ 'ਚ ਕੋਈ ਅਪਰਾਧਿਕ ਪਿਛੋਕੜ ਵਾਲਾ ਤਾਂ ਨਹੀਂ ਜੀ, ਉਹ ਜਾਂਚ ਤੁਸੀਂ ਕਰੋ। ਉਸ ਜਾਂਚ ਦੇ ਦਾਇਰੇ 'ਚ ਕੋਈ ਆਉਂਦਾ ਤਾਂ ਉਸ ਨੂੰ ਵੱਖ ਕਰ ਲਓ, ਨੇਟ ਕਰੋ ਜੋ ਕਰਨਾ, ਪਰ ਬਾਕੀਆਂ ਨਾਲ, ਬੱਚਿਆਂ ਨਾਲ, ਬਜ਼ੁਰਗਾਂ ਨਾਲ, ਹੈ ਉਹ ਸਾਰਾ ਵਿਵਹਾਰ ਕਿਸੇ ਵੀ ਸਰਕਾਰ ਦਾ ਸਹੀ ਨਹੀਂ ਲੱਗਿਆ ਜੋ ਕੱਲ ਨਜ਼ਰ ਆਇਆ। ਠੀਕ ਹੈ, ਕੱਲ ਘਰੇ ਆ ਗਏ ਤੇ ਮੈਂ ਦੇਖ ਰਿਹਾ ਸੀਗਾ, ਹਰੇਕ ਦੀ ਕਹਾਣੀ ਲਗਭਗ ਮਿਲਦੀ ਜੁਲਦੀ, ਹਰ ਇੱਕ ਦੀ ਕਹਾਣੀ। ਹਰਿਆਣੇ ਦਾ ਕੈਥਲ ਦਾ ਇੱਕ ਮੁੰਡੇ ਦਾ ਸੁਰਜੇਵਾਲਾ ਨੇ ਟਵੀਟ ਕੀਤਾ, ਉਹ ਕਹਿੰਦਾ ਵੀ 42 ਲੱਖ ਲਾ ਕੇ ਗਿਆ ਸੀ, 2 ਏਕੜ ਜ਼ਮੀਨ ਵੇਚ ਕੇ ਉਹ ਗਿਆ, ਤੇ ਉਹਦੇ ਕੋਲ ਕਹਿੰਦਾ ਟੈਂਪਰੇਰੀ ਵੀਜ਼ਾ ਸੀ ਅਮਰੀਕਾ ਦਾ, ਉਹ ਆਪਣੇ ਵੀਜ਼ੇ ਨੂੰ ਅੱਗੇ ਕੇਸ ਆਪਣਾ ਮਜ਼ਬੂਤ ਕਰਨ ਦੇ ਲਈ, ਸਮਝਣ ਦੇ ਲਈ ਇਮੀਗ੍ਰੇਸ਼ਨ ਦਫ਼ਤਰ ਗਿਆ ਸੀ, ਉੱਥੋਂ ਹੀ ਉਹਨੂੰ ਗ੍ਰਿਫਤਾਰ ਕਰ ਲਿਆ, ਹੈ ਨਾ। ਇੱਧਰ ਹੁਸ਼ਿਆਰਪੁਰ ਦਾ ਹਰਵਿੰਦਰ ਸਿੰਘ 10 ਮਹੀਨੇ ਪਹਿਲਾਂ ਗਿਆ ਸੀ ਜੀ 42 ਲੱਖ ਲਾ ਕੇ। ਠੀਕ ਹੈ, ਇਸੇ ਤਰ੍ਹਾਂ ਅੰਮ੍ਰਿਤਸਰ ਦਾ 23 ਸਾਲਾ ਮੁੰਡਾ ਆਕਾਸ਼ਦੀਪ, ਉਹ 15 ਦਿਨ ਪਹਿਲਾਂ ਗਿਆ ਜੀ, ਤੇ 2.5 ਕਿੱਲਿਆਂ ਦਾ ਮਾਲਕ ਸੀ, 2 ਕਿੱਲੇ ਵੇਚਤੇ, ਅੱਧਾ ਕਿੱਲਾ ਬਚਿਆ। ਸੋ ਇਹ ਕਹਾਣੀ ਲਗਭਗ ਹਰੇਕ ਦੀ ਮਿਲੂਗੀ। ਸਵਾਲ ਇਹੀ ਹੈ ਕਿ ਤੁਸੀਂ ਜਿਹੜਾ ਆਪਣੇ ਆਪ ਨੂੰ ਅਖੌਤੀ ਰਾਸ਼ਟਰਵਾਦ ਦੇ ਝੰਡੇ ਲੈ ਕੇ ਚੜਾਈ ਕਰ ਲਿਆ, ਜਦੋਂ ਪਾਕਿਸਤਾਨ ਵਾਲੀ ਕੋਈ ਗੱਲ ਹੋ ਜਾਵੇ ਤਾਂ ਕੁਛ ਵੇ ਹਲਾ ਲਾ, ਹੁਣ ਉਹ ਰਾਸ਼ਟਰਵਾਦ ਕਿੱਥੇ ਹੈ? ਹੁਣ ਉਹ ਝੰਡੇ ਕਿੱਥੇ ਨੇ? ਹੁਣ ਉਹ ਪ੍ਰਗਟਾਵਾ ਕਿੱਥੇ ਹੈ? ਹੁਣ ਉਹ ਤਾਕਤ ਕਿੱਥੇ ਹੈ? ਹੁਣ ਉਹ 56 ਦੀ ਛਾਤੀ ਕਿੱਥੇ ਹੈ? ਮੇਰਾ ਸਵਾਲ ਸਿਰਫ ਹੈ।
ਬਿਲਕੁਲ ਇਹਨਾਂ ਨੇ ਕਾਊਂਟਰ ਲਾਉਣੇ ਸੀ, ਪਰ ਕਾਊਂਟਰ ਨਹੀਂ, ਕੈਂਟਰਾਂ ਜਿਹੜੀਆਂ ਉਹ ਲਿਆਂਦੀਆਂ। ਰੁਪਈਏ ਦੀ ਗੱਲ ਕੀਤੀ ਤੇ ਰਿਕਾਰਡ ਤੋੜ ਗਿਰਾਵਟ ਤੇ ਆ 87-40 ਨੂੰ ਜਿਹੜਾ ਉਹ ਪਹੁੰਚਿਆ ਆ। ਬਿਲਕੁਲ ਮਸਲਾ ਤਾਂ ਪਤਾ ਹੀ ਹੈ ਜੀ ਇਹਨਾਂ ਨੂੰ, ਲੋਕ ਕਾਹਤੇ ਜਾਂਦੇ ਆ, ਪਰ ਉਸ ਦੇ ਲਈ ਸੁਧਾਰ ਦੇ ਲਈ ਕੋਈ ਇਹਨਾਂ ਦੇ ਕੋਲ ਕਦਮ ਨਹੀਂ, ਕੋਈ ਇਹਨਾਂ ਦੇ ਕੋਲ ਕਾਰਵਾਈ ਨਹੀਂ। ਧਾਲੀਵਾਲ ਹੁਣੀ ਉੱਥੇ ਬੈਠੇ ਗੱਲਾਂ ਤਾਂ ਕਰੀ ਜਾਂਦੇ ਸੀਗੇ, ਉਹ ਮੁੰਡੇ ਕਹੀ ਜਾਂਦੇ ਸੀ ਸਰਕਾਰ ਹੈ, ਹਾਂ ਸਰਕਾਰ ਸਟੈਂਡ ਲੈਂਦੀ ਕਿ ਸਾਡੇ ਨਾਗਰਿਕ ਨੂੰ ਵੀ ਅਸੀਂ ਲੈ ਕੇ ਜਾਵਾਂਗੇ, ਮੈਂ ਲੈ ਕੇ ਜਾਣਾ, ਆਪਣੀ ਗੱਡੀ 'ਚ ਬਿਠਾ ਕੇ ਲੈ ਜਾਂਦੇ ਜਵਾਕਾਂ ਨੂੰ। ਗੱਲਾਂ ਕਰਨੀਆਂ, ਮੀਡੀਆ 'ਚ ਲੈਕਚਰ ਦੇਣਾ, ਸਾਨੂੰ ਥੋੜੀ ਜਿਹੀ ਤਾਕਤ ਨਹੀਂ। ਤੁਸੀਂ ਪੁਲਿਸ ਨੂੰ ਆਰਡਰ ਨਹੀਂ ਕਰ ਸਕਦੇ ਕਿ ਵੀ ਏਦਾਂ ਨਹੀਂ ਵਰਤਣਾ, ਪਹਿਲਾਂ ਬਿਠਾਓ, ਚਾਹ ਪਾਣੀ ਪਿਲਾਓ, ਪੁੱਛੋ ਯਾਰ ਹੋ ਗਿਆ ਜੋ ਹੋ ਗਿਆ। ਕੋਈ ਅਜਿਹਾ ਜੁਰਮ ਤਾਂ ਨਹੀਂ, ਕਿਸੇ ਦਾ ਕਤਲ, ਕਿਸੇ ਦਾ ਮਾਰਕੁੱਟ, ਕਿਸੇ ਦਾ ਲੜਾਈ ਝਗੜਾ, ਕਿਸੇ ਦਾ ਖੋ ਕੇ ਤਾਂ ਨਹੀਂ ਭੱਜੇ ਵੇ ਸੀ। ਜਿਹੜੇ ਇਹਨਾਂ 'ਚ ਕੋਈ ਹੋਊਗਾ ਕੋਈ ਇਹੋ ਜਿਹਾ ਮਸਲਾ, ਉਹ ਤੁਹਾਡੇ ਰਿਕਾਰਡ 'ਚ ਬੋਲਦਾ, ਉਹਨੂੰ ਤੁਸੀਂ ਕਰ ਲਿਓ, ਬਾਕੀਆਂ ਦੇ ਨਾਲ ਤਾਂ ਨਹੀਂ ਜੀ। ਤੇ ਹੁਣ ਤੁਸੀਂ ਦੇਖੋ ਦੀਪਕ ਜੀ, ਇਸ ਪੂਰੇ ਮਸਲੇ ਦੇ ਵਿੱਚ ਜਦੋਂ ਅੰਮ੍ਰਿਤਸਰ ਲਾਇਆ, ਜਿਹੜਾ ਸਵਾਲ ਸੀਗਾ ਆਪਣਾ ਵੀ ਦਿਖੇ ਸਿਰਫ ਪੰਜਾਬੀ ਹੋਈ ਨਾ, ਹੁਣ 33 ਗੁਜਰਾਤੀ ਆਏ ਆ, ਕਿਤੇ ਆਈ ਉਹਨਾਂ ਦੀ ਫੋਟੋ? ਉਹ ਤਾਂ ਅੰਦਰ ਖਾਤੇ ਵਿੱਚੋਂ ਹੀ ਪਾ ਕੇ ਅਹਿਮਦਾਬਾਦ 'ਚ ਚਾੜਦੇ ਹੋਣੇ, ਉਹ ਏਅਰਪੋਰਟ ਤੋਂ ਬਾਹਰ ਹੀ ਨਹੀਂ ਆਉਣ ਦਿੱਤੇ। ਦੇਖ ਲਓ, ਉਹ ਤਾਂ 33 ਗੁਜਰਾਤ ਵਾਲੇ, ਮਹਾਰਾਸ਼ਟਰ ਵਾਲੇ, ਯੂਪੀ ਵਾਲੇ, ਉਹਨਾਂ ਨੂੰ ਲੋਕਲ ਜਹਾਜ਼ ਰਾਹੀਂ ਭੇਜਿਆ ਜਾ ਰਿਹਾ ਅੰਦਰ, ਸਿਰਫ ਪੰਜਾਬ ਤੇ ਹਰਿਆਣਾ ਵਾਲਿਆਂ ਨੂੰ ਬਾਹਰ ਰੋਡ ਕੱਢਿਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ, ਰਾਜਧਾਨੀ 'ਚ ਹੋਈਆਂ ਜਿਹੜੀਆਂ ਵੋਟਾਂ ਚੋਣਾਂ, ਉਸ ਨੂੰ ਲੈ ਕੇ, ਐਗਜ਼ਿਟ ਪੋਲ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਨਤੀਜਿਆਂ ਤੋਂ ਪਹਿਲਾਂ ਹੀ ਬਣ ਗਈ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ। ਬਿਲਕੁਲ ਜੀ, ਐਗਜ਼ਿਟ ਪੋਲ ਵੈਸੇ ਪਿਛਲੇ ਮੈਂ 2-3 ਦਿੱਲੀ ਦੇ ਦੇਖ ਰਿਹਾ ਸੀਗਾ, ਕੋਈ ਸਹੀ ਸਾਬਤ ਨਹੀਂ ਹੋਏ। ਅੱਛਾ ਜੀ। ਪਰ ਫਿਰ ਵੀ ਐਗਜ਼ਿਟ ਪੋਲਾਂ ਦੇ ਹਵਾਲੇ ਨਾਲ ਚਰਚਾ ਖੂਬ ਹੁੰਦੀ ਹੈ। ਕੱਲ ਦਿੱਲੀ 'ਚ ਵੋਟਾਂ ਸੀਗੀਆਂ ਤੇ ਸ਼ਾਮ ਦੇ 5 ਵਜੇ ਤੱਕ 57% ਦੱਸੀਆਂ ਜਾ ਰਹੀਆਂ ਸੀਗੀਆਂ, ਫਿਰ ਉਹ ਅੰਕੜਾ ਵਧਾ ਵੀ ਦਿੱਤਾ ਗਿਆ ਕਿ 64-65% ਹੋ ਗਿਆ, ਪਿਛਲੇ ਕਈ ਸਾਲਾਂ ਨੂੰ ਘੱਟ ਹੈ। ਅਜੇ ਮੈਨੂੰ ਲੱਗਦਾ ਨਤੀਜਿਆਂ ਤੱਕ ਜਾਂਦੇ ਵੱਧ ਸਕਦਾ ਹੈ, ਕਿਉਂਕਿ ਆਪਾਂ ਪਿਛਲੀਆਂ ਲੋਕ ਸਭਾ ਚੋਣਾਂ 'ਚ ਦੇਖਿਆ ਹਫ਼ਤੇ ਬਾਅਦ ਵੀ ਡਾਟਾ ਵਧਾਉਂਦੇ ਨੇ, ਜਦੋਂ ਕਿ ਡਿਜੀਟਲ ਯੁੱਗ ਹੈ ਤੇ ਉਸ ਯੁੱਗ ਦੇ ਵਿੱਚ ਤਾਂ ਘੰਟਿਆਂ ਵਧੀ ਜਾਣਕਾਰੀ ਪੂਰੀ ਆ ਜਾਣੀ ਚਾਹੀਦੀ ਹੈ। ਜਦ ਮਸ਼ੀਨਾਂ ਨਾਲ ਵੋਟਾਂ ਪੈ ਰਹੀਆਂ ਤਾਂ ਵੀ ਹਫ਼ਤੇ ਬਾਅਦ ਕਿਵੇਂ ਵੱਧਦਾ, ਇਹ ਵੀ ਇੱਕ ਖੇਲੇ ਤੇ ਸ਼ੰਕੇ ਸ਼ੋਭੇ ਖੜੇ। ਤੇ ਕੁਝ ਤਰ੍ਹਾਂ ਦਾ ਮੰਨਣਾ ਹੈ ਕਿ ਜੇ ਬੀਜੇਪੀ ਨੇ ਧਾਰੇ ਲੈ ਕੇ ਅਸੀਂ ਦਿੱਲੀ 'ਚ ਨਤੀਜੇ ਜਿੱਤ ਵਾਲੇ ਦਿਖਾਉਣੇ ਆ ਤਾਂ ਫਿਰ ਜਿੱਤ ਵਾਲੇ ਹੀ ਆਉਣਗੇ। ਸੋ ਕੀ ਐਗਜ਼ਿਟ ਪੋਲ ਰਾਹੀਂ ਉਹ ਮਾਹੌਲ ਬਣਾਇਆ ਜਾਂ ਦਿੱਲੀ ਦੇ ਲੋਕਾਂ ਨੇ ਮਾਹੌਲ ਬਣਾਤਾ? ਅਰਵਿੰਦ ਕੇਜਰੀਵਾਲ ਲਗਾਤਾਰ ਉੱਥੇ ਸਰਕਾਰ ਬਣਾਉਂਦੇ ਆ ਰਹੇ ਸੀ, ਉਹ ਜਿਹੜੇ ਢੰਗ ਤਰੀਕਿਆਂ ਨਾਲ ਚੱਲ ਰਹੇ ਸੀ, ਉਹ ਢੰਗ ਤਰੀਕੇ ਇਸ ਵਾਰ ਉਹਨਾਂ ਦੇ ਉਹਨੇ ਕਾਰਗਰ ਸਾਬਤ ਨਹੀਂ ਹੋ ਰਹੇ। ਲੋਕਾਂ ਦਾ ਕੇਜਰੀਵਾਲ ਤੋਂ ਮੋਹ ਭੰਗ ਹੋਇਆ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੇਜਰੀਵਾਲ ਵੀ ਪਖੰਡ ਦੀ ਰਾਜਨੀਤੀ ਕਰਦਾ, ਝੂਠ ਦੀ ਰਾਜਨੀਤੀ ਕਰਦਾ, ਉਹ ਤੋਂ ਜਾਣੂ ਹੋ ਗਏ। ਜਾਂ ਉਹਨਾਂ ਨੂੰ ਇਹ ਲੱਗਾ ਕਿ ਇਹਦੇ ਨਾਲ ਸਦਾ ਹੀ ਟਕਰਾਅ ਰਹਿੰਦਾ ਹੈ ਕੇਂਦਰ ਸਰਕਾਰ ਦਾ, ਉਹ ਕੰਮੇ ਨਹੀਂ ਕਰਨ ਦਿੰਦੇ, ਇਹਦੇ ਨਾਲੋਂ ਕੇਂਦਰ ਵਾਲੇ ਨੂੰ ਚੁਣ ਲਓ, ਫਿਰ ਉਹਨਾਂ ਦਾ ਦੇਖ ਲੈਣੇ ਕੀ ਕੰਮ ਕਰਦਾ, ਕੀ ਉੱਥੋਂ ਦੀ ਮੱਧ ਵਰਗ ਨੇ, ਮਿਡਲ ਕਲਾਸ ਨੇ, ਐਜੂਕੇਸ਼ਨ ਲੋਕਾਂ ਨੇ ਇਹ ਚੁਣ ਲਿਆ। ਦੂਸਰੇ ਪਾਸੇ ਕੀ ਕੇਜਰੀਵਾਲ ਜੇਕਰ ਹਾਰਦਾ, ਉਹਦੇ ਪਿੱਛੇ ਇਹ ਹੈ ਕਿ ਜਿਹੜੀ ਉਹਦੀ ਤਾਕਤ ਸੀ, ਝੁੱਗੀ ਝੋਪੜੀ, ਗਰੀਬ ਵਰਗ, ਟੈਂਪੂ ਰੇਹੜੀ ਫੜੀ ਵਾਲਾ, ਉਹਨਾਂ ਨੂੰ ਕੀ RSS ਦੇ ਨੁਮਾਇੰਦਿਆਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਪ੍ਰੇਰਿਤ ਕੀਤਾ ਕਿ ਠੀਕ ਹੈ ਤੁਸੀਂ ਵੋਟ ਪਾਉਣੇ ਨਾ ਜਾਓ, ਕਿ ਅਜਿਹਾ ਵੀ ਕੋਈ ਉੱਥੇ ਦਾ ਪੇਚ ਚੱਲਿਆ, ਇਹ ਵੀ ਚਰਚੇ ਨੇ। ਸੋ ਦੋਏ ਤਰ੍ਹਾਂ ਬਰਾਬਰ ਦੀਆਂ ਸ਼ਕਤੀਆਂ ਨਾਲ ਲੜੀਆਂ ਨੇ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇੱਕ ਕੋਲ ਕੇਂਦਰ ਦੀਆਂ ਸ਼ਕਤੀਆਂ ਸੀ, ਦੂਜੇ ਕੋਲ ਪੰਜਾਬ ਦੀਆਂ ਸ਼ਕਤੀਆਂ ਸੀ। ਸੋ ਦੋਏ ਬਰਾਬਰ ਦੀਆਂ ਸ਼ਕਤੀਆਂ ਨਾਲ ਲੜੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਔਰ ਦੋਏ ਇੱਕੋ ਪੱਧਰ ਦੀ ਰਾਜਨੀਤੀ ਕਰਦੇ ਨੇ, ਇੱਕੋ ਧਾਰੇ ਦੀ ਰਾਜਨੀਤੀ ਕਰਦੇ ਨੇ। ਸੋ ਇਸ ਦੇ ਵਿੱਚੋਂ ਪਰ ਐਗਜ਼ਿਟ ਪੋਲ ਜਿਹੜਾ ਹੁਣ ਬਿਆਨ ਕਰ ਰਹੇ ਨੇ, ਮੈਂ ਓਵਰਆਲ ਐਗਜ਼ਿਟ ਪੋਲ ਦੇਖ ਰਿਹਾ ਸੀਗਾ ਤੇ ਉਹਨਾਂ ਦੀ ਜੇਕਰ ਮੈਂ ਐਵਰੇਜ ਕੱਢਾਂ ਤਾਂ ਐਵਰੇਜ 8-10 ਐਗਜ਼ਿਟ ਪੋਲ ਜਿਹੜੇ ਪ੍ਰਮੁੱਖ ਪ੍ਰਚਲਿਤ ਨੇ ਇੱਥੇ, ਉਹਨਾਂ ਦੀ ਐਵਰੇਜ ਜਿਹੜੀ ਆ ਰਹੀ ਹੈ, ਬੀਜੇਪੀ ਨੂੰ 39 ਸੀਟਾਂ ਆ ਰਹੀਆਂ ਨੇ ਐਵਰੇਜ, ਆਮ ਆਦਮੀ ਪਾਰਟੀ ਨੂੰ ਐਵਰੇਜ 30 ਸੀਟਾਂ ਆ ਰਹੀਆਂ ਨੇ, ਕਾਂਗਰਸ ਨੂੰ ਐਵਰੇਜ 1 ਸੀਟ ਆ ਰਹੀ ਹੈ। ਦੂਸਰੇ ਪਾਸੇ ਜੇਕਰ ਮੈਂ ਘੱਟ ਤੋਂ ਲੈ ਕੇ ਵੱਧ ਤੋਂ ਵੱਧ ਦੇਖਾਂ ਤਾਂ ਆਮ ਆਦਮੀ ਪਾਰਟੀ ਨੂੰ ਵੱਖੋ ਵੱਖ ਜਿਹੜੇ 8-9 ਸਰਵੇ ਆਏ ਨੇ, ਉਹਨਾਂ 'ਚ ਘੱਟ ਤੋਂ ਘੱਟ 10 ਸੀਟਾਂ ਦਿਖਾਈਆਂ ਜਾ ਰਹੀਆਂ ਨੇ ਤੇ ਵੱਧ ਤੋਂ ਵੱਧ 37 ਦਿਖਾਈਆਂ ਜਾ ਰਹੀਆਂ ਨੇ, ਮਤਲਬ 36 ਬਹੁਮਤ ਲਈ ਚਾਹੀਦੀਆਂ ਨੇ ਤੇ ਉੱਥੇ ਹਾਈਐਸਟ ਸੀਟ ਆਮ ਆਦਮੀ ਪਾਰਟੀ ਨੂੰ 37 ਦਿਖਾਈ ਜਾ ਰਹੀ ਹੈ। ਇਹਦਾ ਮਤਲਬ ਐਗਜ਼ਿਟ ਪੋਲ ਦੇ ਹਿਸਾਬ ਨਾਲ ਜੇ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਮੁਸ਼ਕਲ ਹੈ। ਬੇਸ਼ੱਕ 2 ਦੇ ਵਿੱਚ ਇਹਨੂੰ ਬਹੁਮਤ ਦਿਖਾਇਆ, ਬੀਜੇਪੀ ਨੂੰ ਘੱਟੋ ਘੱਟ 35 ਦਿਖਾਇਆ। ਹਰ ਐਗਜ਼ਿਟ ਪੋਲ 'ਚ ਘੱਟ ਤੋਂ ਘੱਟ ਜਿਹੜਾ ਹੈਗਾ ਉਹ ਅੰਕੜਾ ਉਹ 35 ਹੈ ਤੇ 1 ਸੀਟ 36 ਬਹੁਮਤ ਲਈ ਚਾਹੀਦੀ ਹੈ ਤੇ ਵੱਧ ਤੋਂ ਵੱਧ 60 ਤੱਕ ਗਿਆ ਬੀਜੇਪੀ ਦਾ ਐਗਜ਼ਿਟ ਪੋਲ ਤੇ ਕਾਂਗਰਸ ਦਾ 0 ਤੋਂ 2 ਤੇ ਗਿਆ। ਹੁਣ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਔਰ ਮੇਰਾ ਅੱਜ ਵੀ ਇਸ ਗੱਲ ਦੇ ਉੱਤੇ ਮੈਂ ਇਸ ਗੱਲ ਦਾ ਧਾਰਨੀ ਆ ਕਿ ਇਸ ਗੱਲ ਤੋਂ ਕੇਜਰੀਵਾਲ ਤੇ ਉਹਦੀ ਟੀਮ ਵਾਕਫ ਆ
ਕਿ ਸਾਨੂੰ ਬਹੁਮਤ ਲਈ 36 ਚਾਹੀਦਾ, ਜੇ 40 ਵੀ ਆ ਗਿਆ, 42 ਵੀ ਆ ਗਿਆ, 45 ਵੀ ਆ ਗਿਆ, ਤਾਂ ਵੀ ਅਸੀਂ ਸਰਕਾਰ ਨਹੀਂ ਬਣਾ ਸਕਦੇ, ਸਰਕਾਰ ਬੀਜੇਪੀ ਦੀ ਬਣੂਗੀ। ਜਿਹੜਾ ਢੰਗ ਤਰੀਕਾ ਉਹਨਾਂ ਨੂੰ ਪਤਾ ਅਸੀਂ ਸਰਪੰਚੀ, ਪੰਚੀ, ਨਗਰ ਨਿਗਮ, ਮੇਅਰ ਦੀਆਂ ਚੋਣਾਂ 'ਚ ਅਪਣਾਇਆ ਪੰਜਾਬ 'ਚ, ਉਹ ਢੰਗ ਤਰੀਕਾ ਬੀਜੇਪੀ ਵਿਧਾਨ ਸਭਾ 'ਚ ਅਪਣਾਉਂਦੀ ਹੈ। ਉਸ ਨੂੰ MLA ਤੋੜਨੇ, ਖਰੀਦਣੇ, ਡਰਾਉਣੇ, ਧਮਕਾਉਣੇ, ਮਨਾਉਣੇ, ਆਪਣੇ ਪਾਲੇ 'ਚ ਲਿਆਉਣੇ ਆਉਂਦੇ ਨੇ, ਵਾਸ਼ਿੰਗ ਮਸ਼ੀਨ 'ਚ ਪਾ ਕੇ ਨਵਾਉਣੇ ਵੀ ਆਉਂਦੇ ਨੇ, ਸਾਰਾ ਕੁਝ ਕਰਨਾ ਆਉਂਦਾ ਉਹਨਾਂ ਨੂੰ। ਸੋ ਇਸ ਲਈ ਇਸ ਗੱਲ ਤੋਂ ਕੇਜਰੀਵਾਲ ਦੀ ਟੀਮ ਵੀ ਵਾਕਫ ਆ ਕਿ ਸਾਨੂੰ ਜਾਂ ਤਾਂ 50 ਤੋਂ ਪਾਰ ਜਾਣਾ ਪਊਗਾ, ਨਹੀਂ ਫਿਰ ਸਾਡਾ ਸਰਕਾਰ ਬਣਨਾ ਮੁਸ਼ਕਲ ਹੈ। ਸੋ ਐਗਜ਼ਿਟ ਪੋਲ ਮੈਂ ਦੇਖ ਰਿਹਾ ਸੀ 2015 ਦੇ ਸਾਰੇ ਐਗਜ਼ਿਟ ਪੋਲ ਗਲਤ ਸਾਬਤ ਹੋਏ ਸੀ ਦਿੱਲੀ ਦੇ। 2020 ਦੇ ਵਿੱਚ 12 ਐਗਜ਼ਿਟ ਪੋਲ ਸੀ, ਉਹਨਾਂ ਚੋਂ ਸਿਰਫ ਇੱਕ ਸਹੀ ਸਾਬਤ ਹੋਇਆ ਸੀ, ਬਾਕੀ 11 ਫੇਲ ਹੋਏ ਸੀ। ਸੋ ਹੁਣ ਪਤਾ ਨਹੀਂ ਐਗਜ਼ਿਟ ਪੋਲ ਦੇ ਹਿਸਾਬ ਨਾਲ, ਐਗਜ਼ਿਟ ਪੋਲ ਤਾਂ ਹਰਿਆਣਾ 'ਚ ਵੀ ਕਾਂਗਰਸ ਦੀ ਸਰਕਾਰ ਬਣਾ ਰਹੀ ਸੀ, ਜੇ ਕੁਝ ਹੋ ਰਿਹਾ ਹੈ। ਸੋ ਇਸ ਲਈ ਇਹ ਕਹਿਣਾ, ਐਗਜ਼ਿਟ ਪੋਲ ਤਾਂ ਪੰਜਾਬ ਦੇ ਵਿੱਚ ਵੀ 65 ਸੀਟਾਂ ਹੀ ਦੇ ਰਹੇ ਸੀ ਆਮ ਆਦਮੀ ਪਾਰਟੀ ਨੂੰ, ਅਗਲੇ 92 ਲੈ ਗਏ। ਸੋ ਇਸ ਲਈ ਇਹ ਜ਼ਰੂਰੀ ਨਹੀਂਗਾ ਕਿ ਐਗਜ਼ਿਟ ਪੋਲ ਅਨੁਸਾਰ ਹੀ ਨਤੀਜੇ ਆਉਣ, ਪਰ ਐਗਜ਼ਿਟ ਪੋਲ ਅਨੁਸਾਰ ਨਤੀਜੇ ਘੜੇ ਜਾ ਸਕਦੇ ਨੇ, ਇਹ ਸੰਭਵ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਵਰਤਾਰਾ। ਸੋ ਇਹ ਦੇਖਣ ਵਾਲੀ ਗੱਲ ਹੋ ਕਿ ਹਾਂ ਚਲੋ ਦਿੱਲੀ ਦਾ ਜੋ ਹੋਣਾ ਰਾਜਕਰਨ ਜੀ, ਉਹ 8 ਤਰੀਕ ਨੂੰ ਹੋ ਜਾਣਾ। ਮੈਨੂੰ ਤਾਂ ਫਿਕਰ ਪੰਜਾਬ ਦਾ ਜੀ ਕਿ ਕੇਜਰੀਵਾਲ ਜੀ ਦੇ ਨਤੀਜੇ ਜੇ ਉਹਨਾਂ ਦੀ ਪਾਰਟੀ ਦੇ ਨਤੀਜੇ ਐਗਜ਼ਿਟ ਪੋਲ ਅਨੁਸਾਰ ਆਏ, ਫਿਰ ਕੇਜਰੀਵਾਲ ਜੀ ਦਿੱਲੀ ਤੋਂ ਵਿਹਲੇ, ਦਿੱਲੀ ਤੋਂ ਵਿਹਲੇ ਹੋ ਕੇ ਉਹ ਅੰਦਰ ਵੜ ਜਾਣਗੇ ਕੋਪ ਭਵਨ 'ਚ ਕਿ ਮੈਂ ਤਾਂ ਹੁਣ ਕਮਜ਼ੋਰ ਹੋ ਗਿਆ, ਜਾਂ ਉਹ ਆ ਕੇ ਪੰਜਾਬ ਦੇ ਵਿੱਚ ਪੱਕੇ ਡੇਰੇ ਲਾ ਲੈਣਗੇ, ਪੰਜਾਬ ਨੂੰ ਤੰਗ ਪਰੇਸ਼ਾਨ ਕਰਨਗੇ, ਇੱਥੇ ਕੁਝ ਹੋਰ ਹਥਿਆਉਣ ਦੀ ਕੋਸ਼ਿਸ਼ ਕਰਨਗੇ, ਇਹ ਫਿਕਰ ਹੈ। ਦੂਸਰਾ, ਜੇ ਲਗਾਤਾਰ ਜਿੱਤਦੇ ਆ ਰਹੇ ਕੇਜਰੀਵਾਲ ਫਿਰ ਜਿੱਤ ਗਏ, ਫਿਰ ਕਿਤੇ ਹੰਕਾਰ ਦਾ ਪੱਧਰ ਇੰਨਾ ਉੱਚਾ ਨਾ ਚਲਾ ਜਾਵੇ, ਹੈ ਨਾ, ਫਿਰ ਉਹ ਪੰਜਾਬ ਨੂੰ ਹੋਰ ਤੰਗ ਕਰਨ ਜਾਣ। ਪਹਿਲਾਂ ਹੀ ਪੰਜਾਬ ਦੇ ਸਾਧਨਾਂ ਤੇ ਕਬਜ਼ਾ ਹੈ, ਪੰਜਾਬ ਦੀ ਸਰਕਾਰ ਤੇ ਕਬਜ਼ਾ ਹੈ ਨਾ, ਪੰਜਾਬ ਦੇ ਸਾਰੇ ਜੋ ਸਾਡਾ ਧਨ ਦੌਲਤ ਖਜ਼ਾਨਾ ਉਹਨਾਂ ਸਾਰਿਆਂ ਤੇ ਕਬਜ਼ਾ ਹੈ, ਤੇ ਫਿਰ ਇਹ ਨਾ ਹੋਵੇ ਕਿ ਉਹ ਵਰਤਾਰਾ ਹੋਰ ਵੱਡਾ ਹੋ ਜਾਵੇ। ਸੋ ਮਤਲਬ ਦੋਵੇਂ ਪਾਸੇ ਸਾਡੇ ਲਈ ਤਾਂ ਮੁਸੀਬਤ ਹੈ, ਪਤਾ ਨਹੀਂ ਕੀ ਬਣਨਾ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਨਤੀਜੇ 8 ਨੂੰ ਆਉਣਗੇ, ਉਸ ਦਿਨ ਤੱਕ ਇੰਤਜ਼ਾਰ ਤਾਂ ਕਰਨਾ ਪਏਗਾ। ਬਿਲਕੁਲ ਜੀ ਜੀ। ਦੀਪਕ ਜੀ, ਅਗਲੀ ਗੱਲ ਕਰੀਏ, ਮਹਾਕੁੰਭ ਜਿਹੜਾ ਹੋਇਆ, ਕੁੰਭ ਦੇ ਮੇਲੇ ਦੇ ਵਿੱਚ ਜੋਗੀ ਸਰਕਾਰ ਨੇ ਕਹਿੰਦੇ ਮੌਤ ਦੇ ਆંકੜੇ ਲਗਾ ਦਿੱਤੇ, ਗਲਤ ਦੱਸ ਰਹੇ। ਇਹ ਜਿਸ ਦਿਨ ਰਾਜਕਰਨ ਜੀ ਇਹ ਘਟਨਾ ਵਾਪਰੀ, ਉਸ ਦਿਨ ਭਗਦੜ ਮਚੀ। ਉਸ ਤੋਂ ਬਾਅਦ ਪਹਿਲਾਂ ਵੈਸੇ ਉੱਥੇ ਅੱਗ ਦੀਆਂ 2-3 ਘਟਨਾਵਾਂ ਵਾਪਰ ਚੁੱਕੀਆਂ ਨੇ, ਪਰ ਉਹਨਾਂ 'ਚ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਸੀ। ਪਰ ਇਸ ਭਗਦੜ ਦੇ ਵਿੱਚ ਖਬਰਾਂ ਆਉਣ ਲੱਗੀਆਂ ਕਿ 10 ਹੋ ਗਏ ਜੀ, 12 ਹੋ ਗਏ ਜੀ, 18 ਹੋ ਗਏ ਜੀ, 20 ਹੋ ਗਏ ਜੀ, 30 ਹੋ ਗਏ ਜੀ, 40 ਤੱਕ 50 ਤੱਕ ਦੀਆਂ ਗੱਲਾਂ ਵੀ ਆਈਆਂ, ਹੈ ਨਾ। ਫਿਰ ਉਸ ਤੋਂ ਬਾਅਦ ਇੱਕ ਹੋਰ ਭਗਦੜ ਦੀ ਆਈ ਜੀ ਕਿ ਇੱਕ ਥਾਂ ਹੋਰ ਭਗਦੜ ਮਚੀ ਹੈ ਜੀ, ਉਹਨੂੰ ਖਬਰ ਨੂੰ ਲੁਕੋ ਲਿਆ ਜੀ, ਦੱਸਿਆ ਨਹੀਂ ਜੀ। ਫਿਰ ਵੀਡੀਓ ਆਈਆਂ ਜੀ, ਆ ਦੇਖੋ ਜੀ ਟਰੈਲੀ ਭਰ ਕੇ ਕੱਪੜੇ ਲਿਜਾ ਰਹੇ ਨੇ, ਇਹਨਾਂ 'ਚ ਲਾਸ਼ਾਂ ਲੁਕੋਈਆਂ ਨੇ ਜੀ, ਇਹ ਜੀ ਗੰਗਾ 'ਚ ਬਹਾਤੀਆਂ, ਸੰਗਮ 'ਚ ਸੜਤੀਆਂ ਜੀ ਲਾਸ਼ਾਂ। ਅਜੇ ਬਹੁਤ ਸੋਸ਼ਲ ਮੀਡੀਆ ਤੇ ਗੱਲਾਂ ਚੱਲੀਆਂ, ਪਰ ਆਖਰ ਸਰਕਾਰ ਨੇ ਉਸ ਭਗਦੜ ਦੇ ਹਵਾਲੇ ਨਾਲ 30 ਦੀ ਮੌਤ ਦੇ ਅੰਕੜੇ ਜਾਰੀ ਕੀਤੇ ਕਿ 30 ਮੌਤਾਂ ਨੇ ਜੀ ਅੰਕੜਿਆਂ ਦੇ ਵਿੱਚ। ਸੋ ਜਦੋਂ ਉਸ ਅੰਕੜਿਆਂ ਦੇ ਹਵਾਲੇ ਨਾਲ ਦੇਖੋਗੇ ਤਾਂ ਉਹ ਮੌਤ ਦੀ ਦਰ 30 ਹੈ। ਹੁਣ ਇਸ ਤੋਂ ਬਾਅਦ ਭਾਰਤ ਦੀ ਸੰਸਦ ਦੇ ਵਿੱਚ ਬਜਟ ਸੈਸ਼ਨ ਚੱਲ ਰਿਹਾ, ਤੇ ਬਜਟ ਸੈਸ਼ਨ ਦੇ ਵਿੱਚ ਜਦੋਂ ਰਾਸ਼ਟਰਪਤੀ ਦੇ ਭਾਸ਼ਣ ਨੂੰ ਲੈ ਕੇ ਬਹਿਸ ਹੋਈ, ਬਜਟ ਨੂੰ ਲੈ ਕੇ ਬਹਿਸ ਸ਼ੁਰੂ ਹੋਈ, ਤਾਂ ਉਹਦੇ ਵਿੱਚ ਵਿਰੋਧੀ ਧਿਰਾਂ ਨੇ ਕੁੰਭ ਦੇ ਮੇਲੇ ਦੇ ਨਾਂ ਦੇ ਉੱਤੇ ਸੱਤਾਧਾਰੀ ਧਿਰ ਨੂੰ ਖੂਬ ਘੇਰਿਆ। ਉਹਦੇ ਵਿੱਚ ਮੈਂ ਸੁਣ ਰਿਹਾ ਸੀਗਾ ਅਖਿਲੇਸ਼ ਯਾਦਵ, ਉਹ ਕਹਿ ਰਿਹਾ ਸੀਗਾ, ਕਹਿੰਦਾ ਵੀ ਤੁਸੀਂ ਕਹਿੰਦੇ ਹੋ ਅਸੀਂ ਕੁੰਭ ਨੂੰ ਡਿਜੀਟਲ ਕਰਤਾ, ਤੁਸੀਂ ਤਾਂ ਡਿਜੀਟਲ ਲੁਕਾਓਗੇ, ਡਿਜੀਟਲ ਕਾਹਦਾ ਕਰਤਾ, ਤੁਸੀਂ ਤਾਂ ਸਹੀ ਜਾਣਕਾਰੀ ਅੰਕੜੇ ਹੀ ਨਹੀਂ ਸਹੀ ਦੇ ਰਹੇ। ਤੇ ਇਸੇ ਤਰ੍ਹਾਂ ਉੱਥੇ ਸੰਜੇ ਰਾਉਤ ਨੇ ਜਿਹੜੇ ਸ਼ਿਵ ਸੈਨਾ ਦੇ ਮੈਂਬਰ ਪਾਰਲੀਮੈਂਟ, ਉਹ ਕਹਿੰਦੇ ਤੁਸੀਂ 30 ਕਰੀ ਜਾਂਦੇ ਹੋ, ਉੱਥੇ ਤਾਂ 2000 ਤੋਂ ਵੱਧ ਮੌਤਾਂ ਨੇ। ਇਹ ਭਾਰਤ ਦੀ ਸੰਸਦ 'ਚ ਇੱਕ MP ਕਹਿ ਰਿਹਾ। ਮੈਂ ਕਹਿੰਦਾ ਜੇ ਇਹ ਸਹੀ ਵੀ ਨਹੀਂਗਾ ਤਾਂ ਵੀ ਸੰਸਦ 'ਚ ਬੋਲਾਂ ਦੇ ਵਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਫਿਰ ਇਸ ਮਸਲੇ ਦੇ ਉੱਤੇ ਜੋਗੀ ਜੀ ਨੇ ਮਤਲਬ ਕਿ ਟਵੀਟ ਕੀਤਾ, ਮੀਡੀਆ 'ਚ ਬਿਆਨ ਦਿੱਤਾ ਕਿ ਕੁੰਭ ਨੂੰ, ਹਿੰਦੂਤਵ ਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਹੈ, ਵਿਰੋਧੀਆਂ ਦੀ, ਇਹ ਰਾਜਨੀਤਿਕ ਤੌਰ ਤੇ ਬਦਨਾਮ ਕਰ ਰਹੇ ਨੇ। ਪਰ ਉਹ ਸਾਰੀ ਬਿਆਨਬਾਜ਼ੀ ਦੀ ਮਿੱਟੀ ਝਾੜਤੀ हेमा मालिनी ने। हेमा मालिनी कहती इतना बड़ा ही तो घटना ही नहीं थी जितना तुम शोर मचा रहे हो। अच्छा जी, मतलब ਉਹਦੇ ਲਈ 30 ਬੰਦਿਆਂ ਦੀ, ਮੈਂ ਕਹਿੰਦਾ ਆਪਾਂ ਨਹੀਂ ਕਹਿੰਦੇ ਕਿ ਵੱਧ, ਆਪਾਂ ਕਹਿੰਦੇ ਜਿੰਨੇ ਸਰਕਾਰੀ ਅੰਕੜੇ ਤੁਸੀਂ ਜਾਰੀ ਕੀਤੇ 30 ਬੰਦਿਆਂ ਦੀ ਜਾਨ ਦਾ ਕੋਈ ਮੁੱਲ ਨਹੀਂ, ਜਾਨ ਤਾਂ ਇੱਕ ਦੀ ਵੀ ਉਨੀ ਹੋ ਹੈ, ਤੇ ਤੁਸੀਂ 30 ਤੇ ਵੀ ਕਹਿੰਦੇ ਕੋਈ ਵੱਡੀ ਘਟਨਾ ਨਹੀਂ, ਮਤਲਬ ਤੁਹਾਡੇ ਲਈ ਬੰਦੇ ਮਰਨਾ ਹੁਣ ਕੋਈ ਗੱਲ ਹੀ ਨਹੀਂ ਕੀ। ਚਲੋ ਮੈਂ ਇਸ ਨੂੰ ਬਿਆਨਬਾਜ਼ੀ ਵਜੋਂ ਲੈਣਾ ਕਿ ਇਹ ਸਿਰਫ ਬਿਆਨਬਾਜ਼ੀ ਹੈ, ਕਿ ਤੱਥਾਂ ਦੇ ਆਧਾਰ ਤੇ ਕੋਈ ਇਹ ਜਾਣਕਾਰੀ ਉਪਲਬਧ ਹੈ ਕਿ ਇਹ ਗਿਣਤੀ 30 ਦੱਸੀ ਸੀ, ਇਹ ਵੱਧ ਹੈ।
ਜਦੋਂ ਇਹਦੀ ਘੋਖ ਪੜਤਾਲ 'ਚ ਮੈਂ ਗਿਆ ਤਾਂ ਮੇਰੇ ਮੂਹਰੇ ਇੱਕ ਰਿਪੋਰਟ ਆਈ। ਅੱਛਾ ਜੀ। ਅਜਮੇਰ ਜ਼ਿਲ੍ਹੇ ਦੀ, ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੀ ਇੱਕ 62 ਸਾਲਾ ਔਰਤ ਨਿਆਲੀ ਦੇਵੀ, ਉਹਦੀ ਇਸ ਭਗਦੜ 'ਚ ਮੌਤ ਹੁੰਦੀ ਹੈ। ਓਕੇ। ਉਹਦਾ ਪਰਿਵਾਰ, ਉਹਦਾ ਬਜ਼ੁਰਗ ਪਤੀ ਆਪਣੀ ਔਰਤ ਨੂੰ ਲੱਭਦਿਆਂ ਹੋਇਆਂ ਕਦੇ ਗੁੰਮਸ਼ੁਦਿਆਂ 'ਚ, ਕਦੇ ਜ਼ਖਮੀਆਂ 'ਚ, ਕਦੇ ਫਿਰ ਮੁਰਦਾ ਘਾਟ 'ਚ, ਮੁਰਦਿਆਂ 'ਚ ਜਦੋਂ ਤਲਾਸ਼ਦੇ ਨੇ ਤਾਂ ਇੱਕ ਚਿਹਰੇ ਤੋਂ ਜਦੋਂ ਕੱਪੜਾ ਚੱਕ ਕੇ ਦੇਖਦੇ ਨੇ, ਪਛਾਣ ਹੋ ਜਾਂਦੀ ਹੈ ਕਿ ਸਾਡਾ ਘਰ ਦਾ ਜੀ ਹੈ। ਤੇ ਉੱਥੇ ਉਹਨਾਂ ਦੇ ਦੱਸਣ ਅਨੁਸਾਰ ਕਿ ਸਾਤੋਂ ਜਦੇ ਕਾਗਜ਼ ਪੱਤਰਾਂ ਦੇ ਦਸਤਖਤ ਕਰਵਾਏ ਜਾਂਦੇ ਨੇ, ਸਾਤੋਂ ਸਾਡੇ ਡਾਕੂਮੈਂਟ ਲਏ ਜਾਂਦੇ ਨੇ। ਅਸੀਂ ਪੁੱਛਿਆ ਪੋਸਟਮਾਰਟਮ, ਕਹਿੰਦਾ ਲਿਫਾਫਾ ਫੜੋ 15,000 ਦਾ, ਐਂਬੂਲੈਂਸ ਖੜੀ ਹੈ ਤੇ ਜਾਓ। 15,000 ਰੁਪਇਆ ਦੇ ਕੇ ਸਾਨੂੰ ਲਾਸ਼ ਦੇਤੀ ਕਿ ਐਂਬੂਲੈਂਸ ਦਾ ਕਿਰਾਇਆ ਚੱਕੋ ਤੇ ਆਪਣੇ ਘਰ ਨੂੰ ਜਾਓ। ਹੋਰ ਕਿਹੜਾ ਮੁਆਵਜ਼ਾ, ਕਿਹੜਾ ਕੀ, ਕੁਛ ਨਹੀਂ। ਇੱਕ ਅੱਜ ਕੱਲ ਉਹ ਲਿਫਾਫੇ ਜਿਹੇ ਹੁੰਦੇ ਨੇ, ਮਤਲਬ ਕਿ ਉਹ ਬਹੁਤ ਘਟੀਆ ਜਿਹੇ ਕੱਪੜੇ ਜਿਹਦੇ ਉੱਪਰ ਜਿੱਪ ਲੱਗੀ ਹੁੰਦੀ ਆ ਚਿੱਟੇ ਜਿਹੇ, ਉਹ ਚ ਪਾ ਕੇ ਲਾਸ਼ ਬੰਨ ਕੇ ਇਹਨਾਂ ਨੂੰ ਦੇਤੀ। ਹੁਣ ਉਹ ਲਾਸ਼ ਨੇ ਬਿਆਨ ਕੀਤਾ ਕਿ ਅੰਕੜਿਆਂ ਨਾਲ ਖੇਡ ਹੋਇਆ। ਕਿੱਦਾਂ? ਰਾਜਕਰਨ ਜੀ ਉਹ ਜਦੋਂ ਘਰੇ ਪਹੁੰਚੇ ਤੇ ਉਹ ਕਫਨ ਲਾਇਆ ਗਿਆ ਤਾਂ ਉਹ ਕਫਨ ਦੇ ਉੱਤੇ 48 ਨੰਬਰ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਪਰਿਵਾਰਕ ਜੀਆਂ ਨੇ, ਉਹ ਔਰਤਾਂ ਨੇ, ਮਹੱਲੇ ਵਾਲੇ ਜਿਵੇਂ ਆਪਣੇ ਹੁੰਦਾ ਕਿ ਨਵਾਈ ਧਵਾਈ ਸ਼ੁਰੂ ਕਰੋ, ਜਦੋਂ ਉਸ ਔਰਤ ਦੀ ਨਵਾਈ ਧਵਾਈ ਸ਼ੁਰੂ ਕੀਤੀ ਤਾਂ ਉਸ ਔਰਤ ਦੇ ਪੈਰ ਦੀ ਤਲੀ ਦੇ ਉੱਤੇ ਕਾਲੇ ਮਾਰਕ ਨਾਲ ਗੋਲ ਚੱਕਰ ਮਾਰ ਕੇ 61 ਨੰਬਰ ਲਿਖਿਆ ਸੀ ਲਾਸ਼ ਤੇ। ਕਫਨ ਤੇ 48 ਤੇ ਕਫਨ ਤੇ 48, ਲਾਸ਼ ਦੀ ਪੈਰ ਦੀ ਤਲੀ ਦੇ ਉੱਤੇ ਨੰਬਰ 61 ਤੇ ਸਰਕਾਰ ਕਹਿੰਦੀ ਮੌਤਾਂ 30। ਉਹਨੇ ਲਾਸ਼ ਬਿਆਨ ਕਰ ਰਹੀ ਆ, ਅਸੀਂ ਨਹੀਂ। ਜੇ 30 ਸੀ ਫਿਰ 48 ਨੰਬਰ ਕਿੱਥੋਂ ਆਇਆ? ਠੀਕ ਹੈ ਨਾ। ਫਿਰ ਉਹ ਲਾਸ਼ ਦੇ ਪੈਰ ਦੇ ਉੱਤੇ 61 ਨੰਬਰ ਕਿੱਥੋਂ ਆਇਆ? ਇਹਦਾ ਜਵਾਬ ਕੌਣ ਦੇਗਾ? ਇੱਕ ਸਿੱਧਾ ਜਿਹਾ ਸਵਾਲ ਹੈ ਕਿ ਉੱਥੇ ਲੋਕ ਗੁੰਮ ਹੋਏ ਨੇ ਬਹੁਤ ਜੀ, ਜਿਹੜੇ ਭਗਦੜ ਹੋਣ ਤੋਂ ਪਹਿਲਾਂ ਤੱਕ ਆਪਣੇ ਪਰਿਵਾਰਕ ਜੀਆਂ ਨਾਲ ਸੀ। ਉਸ ਭਗਦੜ ਤੋਂ ਬਾਅਦ ਨਾ ਉਹ ਲਾਸ਼ਾਂ 'ਚ ਨੇ, ਨਾ ਉਹ ਜ਼ਖਮੀਆਂ 'ਚ ਨੇ, ਉਹ ਲਾਪਤਾ ਦੀ ਸੂਚੀ 'ਚ ਨੇ। ਉਹ ਕਿੱਥੇ ਨੇ? ਕੋਈ ਨਿਆਣੇ ਤਾਂ ਹੈ ਨਹੀਂ ਸੀ ਕਿ ਕੋਈ ਉਹਨਾਂ ਨੂੰ ਅਗਵਾ ਕਰਕੇ ਲੈ ਗਿਆ, ਗੋਦੀ ਚੱਕ ਕੇ ਭੱਜ ਗਿਆ। ਜਾਂ ਉਹ ਇੰਨੇ ਅਣਜਾਣ ਵੀ ਨਹੀਂ ਕਿ ਉਹਨੂੰ ਆਪਣੇ ਪਿੰਡ, ਗ੍ਰਾਂ, ਸ਼ਹਿਰ ਦਾ ਪਤਾ ਨਾ ਪਤਾ ਹੋਵੇ, ਆਪਣੇ ਘਰ ਨੂੰ ਨਾ ਪਰਤ ਸਕਣ, ਜਾਂ ਕਿਸੇ ਪੁਲਿਸ ਚੌਂਕੀ ਜਾ ਕੇ ਕਿਤੇ ਇਤਲਾਹ ਨਾ ਕਰ ਸਕਣ। ਸੈਂਕੜੇ ਲੋਕ ਅਜੇ ਵੀ ਆਪਣੇ ਲਾਪਤਾ ਪਰਿਵਾਰਾਂ ਨੂੰ ਉੱਥੇ ਲੱਭਦੇ ਫਿਰ ਰਹੇ ਨੇ। ਤੇ ਉਹ ਲਾਪਤਾ ਨੂੰ ਕਿਹੜੇ ਖਾਤੇ 'ਚ ਪਾਉਂਗੇ ਜਨਾਬ? ਇਹਦਾ ਮਤਲਬ ਸ਼ੰਕੇ ਸ਼ੋਭੇ ਖੜੇ ਸੀ, ਉਹਨਾਂ ਸ਼ੰਕੇ ਸ਼ੋਭਿਆਂ ਨੂੰ ਬਿਆਨ ਕਰ ਗਈ ਇਹ ਲਾਸ਼ ਕਿ ਅੰਕੜਿਆਂ ਨਾਲ ਖੇਡ ਹੋਇਆ, ਉੱਥੇ ਕੋਈ ਮੌਤ ਦੇ ਅੰਕੜੇ ਲੁਕਾਏ ਛੁਪਾਏ ਜਾ ਰਹੇ। ਬਿਲਕੁਲ ਬਿਲਕੁਲ। ਅਗਲੀ ਦੀਪਕ ਜੀ ਗੱਲ ਕਰੀਏ, ਪੰਜਾਬ ਦੇ 38 ਲੱਖ ਕਿਸਾਨਾਂ ਦੇ ਸਿਰ 1 ਲੱਖ ਕਰੋੜ ਦਾ ਕਰਜ਼ਾ। ਬਿਲਕੁਲ ਜੀ, ਇਹ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਅਕਸਰ ਤੁਰਦੀ ਆ। ਪੰਜਾਬ ਦੇ ਸ਼ੰਭੂ ਬਾਰਡਰ ਔਰ ਖਨੌਰੀ ਬਾਰਡਰ ਤੇ ਪਿਛਲੇ ਪੂਰੇ 1 ਸਾਲ ਤੋਂ ਧਰਨਾ ਚੱਲ ਰਿਹਾ ਜੀ। 12 ਤਰੀਕ ਨੂੰ ਸਾਲ ਹੋ ਜਾਣਾ। 13 ਫਰਵਰੀ ਨੂੰ ਲੱਗਿਆ ਸੀਗਾ ਧਰਨਾ ਤੇ 12 ਫਰਵਰੀ ਨੂੰ ਸਾਲ ਹੋ ਜਾਣਾ। ਉਸ 2 ਦਿਨ 12-13 ਨੂੰ ਖਨੌਰੀ ਔਰ ਸ਼ੰਭੂ ਲਗਾਤਾਰ ਮਹਾ ਪੰਚਾਇਤਾਂ ਰੱਖੀਆਂ ਗਈਆਂ ਨੇ। ਲੰਗੀ ਰਾਤ ਸ਼ੰਭੂ ਵਾਲੇ ਪਾਸੇ, ਹਰਿਆਣਾ ਵਾਲੇ ਪਾਸੇ ਟੋਲ ਦੇ ਨਾਲ 1 ਰੋਡ ਖੋਲ ਦਿੱਤੀ ਗਈ ਆ। ਸੋ ਇੱਕ ਤਰ੍ਹਾਂ ਰਾਹ ਵੀ ਖੁੱਲ ਗਿਆ ਸੀ। ਚਲੋ, ਪਰ ਭਾਰਤ ਦੀ ਸੰਸਦ 'ਚ ਨਿਰਮਲਾ ਸੀਤਾਰਮਨ, ਸਾਡੀ ਜਿਹੜੇ ਵਿੱਤ ਮੰਤਰੀ, ਉਹਨਾਂ ਨੇ ਆਰਬੀਆਈ ਦੀ ਰਿਪੋਰਟ ਦੇ ਹਵਾਲੇ ਨਾਲ ਗੱਲ ਸਾਂਝੀ ਕੀਤੀ ਆ ਕਿ ਪੰਜਾਬ ਦੇ 38,37,000 ਕਿਸਾਨਾਂ ਦੇ ਸਿਰ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ। ਉਹਨਾਂ ਨੇ ਬਕਾਇਦਾ ਉਹ ਜਾਣਕਾਰੀ ਉਪਲਬਧ ਕਰਾਈ ਹੈ ਕਿ ਜਿਹੜੇ ਸਾਡੇ ਵਪਾਰਿਕ ਬੈਂਕ ਨੇ, ਉਹਨਾਂ 'ਚ 23 ਲੱਖ ਤੋਂ ਵੱਧ ਕਿਸਾਨਾਂ ਦੇ ਸਿਰ 85,000 ਕਰੋੜ ਤੋਂ ਉੱਪਰ ਦਾ ਕਰਜ਼ਾ ਹੈ। ਇਸੇ ਤਰ੍ਹਾਂ ਹਰਿਆਣਾ ਦੇ 22 ਲੱਖ ਕਿਸਾਨਾਂ ਦੇ ਉੱਪਰ 71,000 ਕਰੋੜ ਦਾ ਕਰਜ਼ਾ ਹੈ। ਹਿਮਾਚਲ ਦੇ 4 ਲੱਖ ਕਿਸਾਨਾਂ ਦੇ ਸਿਰ 8,000 ਕਰੋੜ ਦਾ ਕਰਜ਼ਾ ਹੈ। ਇਸੇ ਤਰ੍ਹਾਂ ਜਿਹੜੇ ਦੂਜੇ ਸਾਡੇ ਪੇਂਡੂ ਬੈਂਕ ਹੁੰਦੇ ਨੇ, ਉਹ ਸਹਿਕਾਰੀ ਬੈਂਕ ਵਗੈਰਾ ਨੇ, ਉਹਨਾਂ 'ਚ ਵੀ ਪੰਜਾਬ ਦੇ 12 ਲੱਖ 11,94,000 ਕਿਸਾਨਾਂ ਦੇ ਸਿਰ 10,000 ਕਰੋੜ ਦਾ ਕਰਜ਼ਾ ਹੈ। ਇਸੇ ਤਰ੍ਹਾਂ ਹਰਿਆਣਾ ਦੇ ਇਹਨਾਂ ਬੈਂਕਾਂ ਦੇ ਵਿੱਚ 13 ਲੱਖ ਕਿਸਾਨਾਂ ਦੇ ਸਿਰ 14,000 ਕਰੋੜ ਤੋਂ ਉੱਪਰ ਦਾ ਕਰਜ਼ਾ। ਮਤਲਬ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਸਿਰ ਬਰਾਬਰ ਕਰਜ਼ਾ। ਹਿਮਾਚਲ, ਜੰਮੂ ਕਸ਼ਮੀਰ ਤੋਂ ਬਾਅਦ ਇਸ ਖੇਤਰ ਦੇ ਕਿਸਾਨਾਂ ਦੇ ਕਰਜ਼ੇ। ਇਹ ਸਾਰੀ ਜਾਣਕਾਰੀ ਨਿਰਮਲਾ ਸੀਤਾਰਮਨ ਹੋਰਾਂ ਨੇ ਭਾਰਤ ਦੀ ਸੰਸਦ 'ਚ ਦਿੱਤੀ ਹੈ। ਪਹਿਲੂ ਜਿਹੜਾ ਇਹਦੇ ਵਿੱਚੋਂ ਇੱਕ ਪੀੜਦਾਇਕ ਉੱਭਰਦਾ, ਉਹ ਇਹ ਉੱਭਰਦਾ ਕਿ ਪੰਜਾਬ ਦੇ ਕਿਸਾਨਾਂ ਸਿਰ ਗਵਾਂਢੀ ਸੂਬਿਆਂ ਦੇ ਕਿਸਾਨਾਂ ਦੇ ਮੁਕਾਬਲੇ ਕਰਜ਼ਾ ਵੱਧ ਹੈ। ਦੂਸਰਾ, ਸਾਡੇ ਮੁਕਾਬਲੇ ਉਹ ਸੂਬਿਆਂ ਦੇ ਕਿਸਾਨ ਕਰਜ਼ਾ ਤਾਰਨ ਦੇ ਵਿੱਚ ਸਭ ਤੋਂ ਮੋਹਰੀ। ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਦੇ ਕਿਸਾਨ ਸਾਡੇ ਨਾਲੋਂ ਵੱਧ ਕਰਜ਼ਾ ਤਾਰਨ ਦੇ ਮੋਹਰੀ ਨੇ। ਇਹਦੇ ਵਿੱਚ ਹੁਣ 2-3 ਪਹਿਲੂ ਉੱਭਰਦੇ ਨੇ ਕਿ ਕੀ ਛੋਟੇ ਕਿਸਾਨ ਸਾਡੇ, ਜਿਹੜੇ ਬਹੁਤ ਸੱਚਮੁੱਚ ਲੋੜਵੰਦ ਕਿਸਾਨ ਨੇ,
ਮਤਲਬ ਵਿਗਿਆਂ ਵਾਲੇ ਤੋਂ ਜਾਂ ਕਹਿ ਲਈਏ ਆਪਾਂ ਮਤਲਬ ਕਿ 1 ਏਕੜ 2 ਏਕੜ 3 ਏਕੜ 5 ਏਕੜ ਤੱਕ ਵਾਲੇ ਵੀ 10 ਏਕੜ ਤੱਕ ਵਾਲੇ ਵੀ ਉਹ ਕਿਸਾਨ ਜਿਹੜੇ ਇਸ ਜਾਲ 'ਚ ਫਸੇ ਨੇ ਉਹਨਾਂ ਲਈ ਨਿਕਲਣਾ ਬਹੁਤ ਮੁਸ਼ਕਲ ਹੈ। ਪਰ ਇਸੇ ਤਰ੍ਹਾਂ ਵੱਡੀਆਂ ਜ਼ਮੀਨਾਂ ਵਾਲੇ ਜਿਹੜੇ ਵੱਡਾ ਕਰਜ਼ਾ ਲੈ ਜਾਂਦੇ ਨੇ ਉਹ ਔਸਤਨ ਫਿਰ ਇਹਦੇ ਵਿੱਚ ਫਿੱਟ ਹੋ ਜਾਂਦੇ ਨੇ। ਇਹ ਵੀ ਇੱਕ ਪੈਮਾਨਾ ਹੈਗਾ। ਹੁਣ ਇਸੇ ਤਰੀਕੇ ਦੇ ਹਵਾਲੇ ਨਾਲ ਕਿ ਜੇ ਹਰਿਆਣਾ ਤੇ ਹਿਮਾਚਲ ਦਾ ਕਿਸਾਨ ਕਰਜ਼ਾ ਲੈ ਵੀ ਰਿਹਾ ਔਰ ਮੋੜ ਵੀ ਰਿਹਾ ਫਿਰ ਸਾਡੇ ਵਾਲੇ ਲੈ ਲੈਂਦੇ ਨੇ ਮੋੜ ਕਿਉਂ ਨਹੀਂ ਪਾ ਰਹੇ? ਕੀ ਸਥਿਤੀ ਇੰਨੀ ਨਾਜ਼ੁਕ ਹੈ ਪੰਜਾਬ ਤੇ ਕਿਸਾਨਾਂ ਦੀ? ਇਹ ਤਰੀਕਾ ਜਾਂ ਉਹਨਾਂ ਦੀ ਟੇਕ ਇੰਨੀ ਹੋਗੀ ਸਰਕਾਰਾਂ ਤੇ ਕਿ ਕੋਈ ਨਾ ਕੱਲ ਨੂੰ ਜਿਹੜੀ ਸਰਕਾਰ ਹੋਊਗੀ ਮਾਫ ਕਰਾਈ ਲੈਣਾ, ਅਸੀਂ ਧਰਨਾ ਲਾ ਲਾਂਗੇ, ਮੁਜ਼ਾਹਰਾ ਲਾ ਲਾਂਗੇ। ਕੀ ਇਹ ਪਹਿਲੂ ਹੈ? ਇਹ ਕਈ ਕਾਰਨ ਹੋ ਸਕਦੇ ਨੇ, ਇਹਨਾਂ ਨੂੰ ਮੰਥਨ ਦੀ ਲੋੜ ਹੈ। ਇਹਦੇ ਉੱਤੇ ਕਦੇ ਗੰਭੀਰ ਚਰਚਾ ਹੁੰਦੀ ਹੋ ਨਹੀਂ। ਪੰਜਾਬ ਦੇ ਕਿਸਾਨਾਂ ਨੂੰ, ਦੇਸ਼ ਦੇ ਕਿਸਾਨਾਂ ਨੂੰ ਕਰਜ਼ੇ ਚੋਂ ਕੱਢਣ ਦੀ ਕਵਾਇਦ ਕਦੇ ਹੁੰਦੀ ਹੋ ਨਹੀਂ। ਤੇ ਦੂਸਰੇ ਪਾਸੇ ਇਹ ਜੇ 38 ਲੱਖ ਕਿਸਾਨਾਂ ਸਿਰ 1 ਲੱਖ ਕਰੋੜ ਦਾ ਕਰਜ਼ਾ ਹੈ ਤਾਂ ਔਸਤਨ 2 ਲੱਖ ਦੇ ਗੇੜ ਚ ਆਉਂਦਾ ਹਰੇਕ ਦੇ ਹਿੱਸੇ। ਤੇ ਇੱਥੇ ਤੁਸੀਂ ਵਪਾਰੀਆਂ ਦਾ ਇੱਕ ਵਪਾਰੀ ਦੇ ਇਹਨਾਂ ਦਾ ਮਾਫ ਕਰਦੇ ਨੇ ਵੱਟੇ ਖਾਤੇ ਚ ਪਾ ਕੇ, ਇੱਥੇ ਤਾਂ 38 ਲੱਖ ਕਿਸਾਨਾਂ ਦਾ। ਤੇ ਇੱਥੇ ਤੁਸੀਂ ਕਰਜ਼ਾ ਮਾਫੀ ਇਹਨਾਂ ਤੇ ਤਰਸ ਦਿਖਾਉਂਦੇ ਹੋ ਇਹ ਸ਼ਬਦ ਵਰਤ ਕੇ, ਉੱਥੇ ਵੱਟੇ ਖਾਤੇ ਚ ਪਾਉਣ ਦਾ ਸ਼ਬਦ ਵਰਤਦੇ ਹੋ। ਉੱਥੇ ਕਦੇ ਨਹੀਂ ਦਿਖਾਇਆ ਕਿ ਹਾਂ ਅਸੀਂ ਤਰਸ ਦਿਖਾਤਾ ਜੀ ਵਪਾਰੀ ਤੇ। ਸੋ ਇਹ ਸ਼ਬਦਾਂ ਦਾ ਖੇਡ ਵੀ ਬਹੁਤ ਵੱਡਾ, ਇਹ ਢੰਗ ਤਰੀਕਾ ਵੀ ਬਹੁਤ ਵੱਡਾ। ਪਰ ਫਿਰ ਵੀ ਨਾ ਕੇਂਦਰ ਸਰਕਾਰ ਫਿਲਹਾਲ ਕਿਸਾਨਾਂ ਦੀ ਬਾਂਹ ਫੜਦੀ ਨਜ਼ਰ ਆ ਰਹੀ ਹੈ ਤੇ ਨਾ ਸੂਬਾਈ ਸਰਕਾਰਾਂ ਦਮ ਦਿਖਾ ਰਹੀਆਂ। ਪੰਜਾਬ ਸਰਕਾਰ ਦਾ ਵਤੀਰਾ ਵੀ ਕੋਈ ਇਹਦੇ ਤੇ ਰਾਜਨੀਤੀ ਹੁੰਦੀ ਹੈ, ਗਰੰਟੀਆਂ ਦੇ ਵਿੱਚ ਜ਼ਰੂਰ ਆਉਂਦਾ, ਚੋਣ ਪ੍ਰਚਾਰਾਂ 'ਚ ਜ਼ਰੂਰ ਆਉਂਦਾ ਕਿ ਅਸੀਂ ਮਾਫ ਕਰ ਦਾਂਗੇ ਪਰ ਹਕੀਕਤ 'ਚ ਅਜਿਹਾ ਨਹੀਂ ਹੁੰਦਾ। ਇਹਦੀ ਉਦਾਹਰਨ ਤੁਹਾਨੂੰ ਮੈਂ ਦੇ ਦੇਣਾ, ਚੰਡੀਗੜ੍ਹ ਦੇ ਵਿੱਚ EWS ਕੋਟੇ ਵਾਲੇ ਮਕਾਨ ਨੇ ਜੀ, ਜਿਹੜੇ ਆਰਥਿਕ ਤੌਰ ਤੇ ਗਰੀਬ ਲੋਕਾਂ ਨੂੰ 1 ਕਮਰੇ ਵਾਲੇ 1.5 ਕਮਰੇ ਵਾਲੇ ਮਕਾਨ ਮਿਲਦੇ ਨੇ। ਬੀਜੇਪੀ ਪਿਛਲੀਆਂ 3 ਲੋਕ ਸਭਾ ਚੋਣਾਂ ਦੇ ਦੌਰਾਨ ਆਪਣੇ ਕਾਗਜ਼ ਪੱਤਰਾਂ 'ਚ, ਚੋਣ ਮੈਨੀਫੈਸਟੋਆਂ 'ਚ ਇਹ ਦਾਅਵਾ ਕਰਦੀ ਹੈ ਕਿ ਤੁਹਾਡੇ ਨਾਂ ਤੇ ਰਜਿਸਟਰੀਆਂ ਹੋ ਜਾਣਗੀਆਂ ਜਿਹੜੇ ਰਹਿ ਰਹੇ ਨੇ, ਕਿਉਂਕਿ ਉਹ ਉਹਨਾਂ ਨੂੰ ਮਤਲਬ ਅਲਾਟ ਹੋਏ ਨੇ, ਹੈ ਨਾ। ਉਹ 20 ਰੁਪਏ 30 ਰੁਪਏ ਕਿਸ਼ਤ ਤੋਂ ਸ਼ੁਰੂ ਹੋ ਕੇ ਹੁਣ 300-400 ਰੁਪਇਆ 500 ਰੁਪਇਆ ਮਹੀਨੇ ਦੀ ਕਿਸ਼ਤ ਜੀ ਜਾਂਦੀ ਹੈ। ਉਹ ਵਿਚਾਰੇ ਸਾਰੀ ਉਮਰ ਕਿਸ਼ਤਾਂ ਦੇਈ ਜਾਂਦੇ ਨੇ, ਕਿੰਨੀ ਵਾਰ ਵਿਕ ਵੀ ਲੈ ਜਦੋਂ ਕਿ ਵਿਕ ਨਹੀਂ ਸਕਦੇ। ਹੁਣ ਉਸ ਮਕਾਨਾਂ ਦੇ ਹਵਾਲੇ ਨਾਲ ਬੀਜੇਪੀ ਨੇ 3 ਵਾਰ ਇੱਥੇ ਚੋਣ ਪ੍ਰਚਾਰ 'ਚ ਕਹਿ ਕੇ ਉਹਨਾਂ ਕਲੋਨੀਆਂ 'ਚੋਂ ਵੋਟਾਂ ਲਈਆਂ ਕਿ ਅਸੀਂ ਤੁਹਾਨੂੰ ਰਜਿਸਟਰੀਆਂ ਕਰਾ ਦਾਂਗੇ, ਤੁਹਾਡੇ ਨਾਂ ਹੋ ਜਾਣਗੇ। ਤੇ ਕੱਲ ਚੰਡੀਗੜ੍ਹ ਦੇ ਨਵੇਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਇਹ ਵਾਅਦਾ ਕੀਤਾ ਅਸੀਂ ਲੋਕਾਂ ਨਾਲ ਇੱਕ ਉਹ MP ਬਣਿਆ। ਉਹਨੇ ਉੱਥੇ ਸਵਾਲ ਪਾਤਾ, ਕਹਿੰਦਾ ਜੀ ਕਿ ਦੱਸੋ ਇਹ ਕਦੋਂ ਉਹਨਾਂ ਦੇ ਨਾਮ ਚੜ੍ਹ ਸਕਣਗੇ? ਤੇ ਭਾਰਤ ਦੀ ਸੰਸਦ ਦੇ ਵਿੱਚ ਕੇਂਦਰ ਸਰਕਾਰ ਕਹਿੰਦੀ ਹੈ ਕਿ ਕਦੇ ਵੀ ਉਹਨਾਂ ਦੇ ਨਾਂ ਤੇ ਨਹੀਂ ਚੜ੍ਹ ਸਕਦੇ, ਇਹ ਨਹੀਂ ਚੜ੍ਹਨਗੇ। ਸੋ ਜਦੋਂ ਤੁਹਾਡੀ ਨੀਤੀ ਹੋ ਨਹੀਂ, ਬਾਕੀ ਚੀਜ਼ਾਂ ਲਈ ਸੰਵਿਧਾਨ ਬਦਲਿਆ ਜਾ ਸਕਦਾ ਹੈ, ਇਹਨਾਂ ਫਾਰਮੂਲਿਆਂ ਲਈ, ਲੋਕ ਹਿੱਤਾਂ ਲਈ ਨਹੀਂ ਬਦਲਿਆ ਸਕਦਾ, ਚਾਹੇ ਉਹ ਕਰਜ਼ੇ ਵਾਲਾ ਚਾਹੇ ਲੋੜਵੰਦ ਵਾਲਾ ਮਕਾਨ ਵਾਲਾ। ਸੋ ਇਹਦਾ ਮਤਲਬ ਤੁਸੀਂ ਜਿਹੜਾ ਨਹੀਂ ਕਰਨਾ ਤੇ ਨਹੀਂ ਕਰਨਾ, ਉਹਦੇ ਵਿੱਚੋਂ ਇਹ ਕਿਸਾਨੀ ਕਰਜ਼ੇ ਵਾਲਾ ਮਸਲਾ ਨਾ, ਕਿਸਾਨੀ ਕਰਜ਼ੇ ਦੇ ਮਸਲੇ 'ਚ ਕਿਸਾਨਾਂ ਨੂੰ ਉਸ ਜਾਲ ਚੋਂ ਕੱਢਣ ਦੀ ਨੀਤੀ ਹੈ ਕੋਈ, ਤੇ ਨਾ ਹੀ ਉਹਨਾਂ ਦੀ ਮਾਫੀ ਵਾਲੀ ਨੀਤੀ ਦਰੁਸਤ ਹੈ। ਸੋ ਇਸ ਤੇ ਰਾਜਨੀਤੀ ਹੋ ਰਹੀ ਹੈ ਤੇ ਮੁਸੀਬਤ 'ਚ ਪੰਜਾਬ ਦੇ ਕਿਸਾਨਾਂ ਦੀ 1 ਤੋਂ 2 ਹਰ ਰੋਜ਼ ਪੰਜਾਬ ਦੇ ਵਿੱਚ ਅੱਜ ਵੀ ਖੁਦਕੁਸ਼ੀਆਂ ਨੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਦੀਪਕ ਜੀ ਜਿਹੜੀ ਖਬਰ ਆ ਉਹ ਸਰਕਾਰਾਂ ਦੀ ਪੋਲ ਖੋਲਦੀ ਆ। ਦਮਗਜੇ ਬਹੁਤ ਮਾਰਦੇ, ਅਸੀਂ ਆਹ ਕਰਤਾ, ਅਸੀਂ ਉਹ ਕਰਤਾ, ਇੱਥੇ ਆਹ ਸਹੂਲਤ ਲੈ ਆਂਦੀ, ਇੱਥੇ ਇੰਨਾ ਨਿਵੇਸ਼ ਹੋ ਗਿਆ, ਇੱਥੇ ਆਹ ਕਰਤਾ, ਲੋਕਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ। ਪਹਿਲੀ ਖਬਰ ਨੇ ਵੀ ਕਾਫੀ ਹੱਦ ਤੱਕ ਕਲੀਅਰ ਕਰ ਹੀ ਦਿੱਤਾ ਵੀ ਕੀ ਸਿਚੁਏਸ਼ਨ ਆ। ਹੁਣ ਅਗਲੀ ਗੱਲ ਇਹ ਆ, ਕਹਿੰਦੇ ਇੱਕ ਚਪੜਾਸੀ ਦੀ 13 ਪੋਸਟਾਂ ਦੇ ਲਈ ਡਿਗਰੀਆਂ ਲੈ ਕੇ ਪਹੁੰਚ ਗਏ 7000 ਉਮੀਦਵਾਰ। ਬਿਲਕੁਲ ਜੀ, ਇਹ ਤੁਸੀਂ ਦਰੁਸਤ ਫਰਮਾਇਆ ਕਿ ਜਿਹੜੀ ਆਪਾਂ ਸਭ ਤੋਂ ਪਹਿਲੀ ਖਬਰ ਕੀਤੀ ਸੀ ਉਹ 'ਚ ਆਪਾਂ ਇਹੀ ਹਵਾਲਾ ਦੇ ਰਹੇ ਸੀ ਕਿ ਜੇਕਰ ਇੱਥੇ ਸਾਰਾ ਕੁਝ ਸਹੀ ਹੋਵੇ ਤਾਂ ਕਿਉਂ ਕੋਈ ਬਾਹਰ ਨੂੰ ਭੱਜੇ। ਹੁਣ ਤੁਸੀਂ ਉਹਦਾ ਅੰਦਾਜ਼ਾ ਇਸੇ ਗੱਲ ਤੋਂ ਲਾ ਲਓ ਕਿ ਇੱਕ ਸੇਵਾਦਾਰ ਦੀ, ਇੱਕ ਪੀਐਨ ਦੀ, ਇੱਕ ਚਪੜਾਸੀ ਦੀ ਨੌਕਰੀ ਨਿਕਲਦੀ, ਉਹ 13 ਪੋਸਟਾਂ ਨਿਕਲਣ ਤੇ ਉੱਥੇ 7616 ਉਮੀਦਵਾਰ ਪਹੁੰਚ ਜਾਣ। 7616 ਬੰਦੇ ਉਹਦੀ ਪੋਸਟਾਂ 13 ਪੋਸਟਾਂ ਦੇ ਸਾਹਮਣੇ ਖੜੇ ਹੋਣ, ਤੇ ਉਹ ਵੀ ਜਦੋਂ ਪੈਮਾਨਾ ਇਹ ਹੋਵੇ ਕਿ 8ਵੀਂ ਤੋਂ 10ਵੀਂ ਪਾਸ ਵਾਲੇ ਚਾਹੀਦੇ ਨੇ। ਉੱਥੇ BA ਵਾਲੇ ਤਾਂ ਸਭ ਤੋਂ ਵੱਡੀ ਗਿਣਤੀ ਸੀ, ਉਸ ਤੋਂ ਬਾਅਦ B.Ed ਵਾਲੇ ਬਹੁਤ ਸੀ, MA ਵਾਲੇ ਬਹੁਤ ਸੀ, ਹੋਰ ਡਿਗਰੀਆਂ ਵਾਲੇ ਬਹੁਤ ਸੀ। ਸੋ ਵੱਡੀਆਂ ਡਿਗਰੀਆਂ ਦੇ ਕੰਮ ਕੋਈ ਮਾੜਾ ਨਹੀਂ, ਕਿਰਤ ਹੈ, ਸੱਚੀ ਕਿਰਤ ਹੈ। ਮਤਲਬ ਕਿ ਚਪੜਾਸੀ ਦਾ ਕੰਮ ਵੀ ਇੱਕ ਸੇਵਾ ਹੈ ਤੇ ਜੇ ਉਹ ਵੀ ਡਿਊਟੀ ਹੈ ਤਾਂ ਇਹਦੇ ਵਿੱਚ ਉਹ ਮਸਲਾ ਕੋਈ ਨਹੀਂ। ਪਰ ਜਿਹੜੇ ਬੱਚਿਆਂ ਨੇ, ਜਿਹੜੇ ਪਰਿਵਾਰਾਂ ਨੇ ਜਿਸ ਅਹੁਦਿਆਂ ਲਈ, ਜਿਸ ਰੁਤਬਿਆਂ ਲਈ, ਜਿਸ ਪੱਧਰ ਦੀ ਪੜ੍ਹਾਈ ਕੀਤੀ ਆ, ਉਹਨਾਂ ਨੂੰ ਉਸ ਪੱਧਰ ਦਾ ਰੁਜ਼ਗਾਰ ਕਿਉਂ ਨਹੀਂ ਦੇ ਪਾ ਰਹੀ ਸਰਕਾਰ? ਬਿਲਕੁਲ। ਉਹ ਕਿਉਂ ਫਿਰ ਇੱਥੇ 8ਵੀਂ 10ਵੀਂ ਵਾਲੇ ਜਿਹੜੇ ਘੱਟ ਪੜ੍ਹੇ ਲਿਖੇ ਨੇ, ਨਹੀਂ ਪੜ੍ਹ ਲਿਖ ਸਕੇ, ਉਹਨਾਂ ਦੇ ਹੱਕ ਤੇ ਵੀ ਡਾਕਾ ਪੈਣ ਵਾਲੀ ਗੱਲ ਹੈ। ਤਾਂ ਤੇ ਇਸ ਸਥਿਤੀ ਲਈ ਫਿਰ ਕੌਣ ਜ਼ਿੰਮੇਵਾਰ? ਮਤਲਬ ਕੋਈ ਪ੍ਰਾਈਵੇਟ ਟੀਚਰ ਲੱਗਿਆ,
ਕੋਈ ਕਿਤੇ ਹੋਰ ਦਿਹਾੜੀ ਡੱਪਾ ਕਰ ਰਿਹਾ ਹੈ, ਕੋਈ ਕਿਤੇ ਕੱਚੀ ਪੱਕੀ ਨੌਕਰੀ ਕਰ ਰਿਹਾ, ਉਹ ਕਹਿੰਦਾ ਜੀ ਕੋਈ ਗੱਲ ਨਹੀਂ, ਉਹ ਕੱਚੀ ਪੱਕੀ ਨਾਲੋਂ ਮਤਲਬ ਮਾਸਟਰ ਲੱਗਿਆ ਹੋਇਆ ਬੰਦਾ ਪ੍ਰਾਈਵੇਟ ਹੈ ਨਾ, ਇੱਕ ਪੀਆਂ ਦੀ ਨੌਕਰੀ ਲਈ ਲਾਈਨ 'ਚ ਖੜਾ ਹੈ, ਇਹਦਾ ਮਤਲਬ ਉਹਨੂੰ ਉੱਥੇ ਵੀ ਸਹੀ ਤਨਖਾਹ ਪੱਤੇ ਨਹੀਂ ਮਿਲ ਰਹੇ ਨਾ, ਤਾਂ ਹੀ ਉਹ ਸਨਮਾਨਜਨਕ ਨੌਕਰੀ ਛੱਡ ਕੇ ਵੀ ਇੱਧਰ ਆ ਰਿਹਾ। ਇੱਥੇ ਕਿਹੋ ਜਿਹਾ ਵਿਵਹਾਰ ਕਰਦੇ ਨੇ ਅਫਸਰ, ਇਹਨਾਂ ਨੂੰ ਆਪਾਂ ਨੂੰ ਸਭ ਨੂੰ ਪਤਾ, ਉਹਦੇ ਬਾਵਜੂਦ ਮੈਨੂੰ ਲੱਗਦਾ ਕਿ ਸਰਕਾਰੀ ਨੌਕਰੀ ਹੈ। ਇਹ ਪੰਜਾਬ ਦੇ ਗਵਾਂਢੀ ਸੂਬੇ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੀ ਖਬਰ ਹੈ ਜੀ। ਝੱਜਰ ਜ਼ਿਲ੍ਹੇ ਦੇ ਵਿੱਚ ਅਦਾਲਤ ਦੇ ਅੰਦਰ ਇਹ ਪੋਸਟਾਂ ਨਿਕਲੀਆਂ ਸੀ 13, ਜਿਹਦੇ ਲਈ ਇੱਕ ਦਿਨ ਉੱਥੇ ਇੰਟਰਵਿਊ ਦੇਣ 7616 ਪਹੁੰਚੇ, ਜਿਹ 'ਚ ਵੱਡੀ ਗਿਣਤੀ 'ਚ ਹਰਿਆਣਾ ਸੀ। ਉਸ ਤੋਂ ਬਾਅਦ ਪੰਜਾਬ ਤੇ ਰਾਜਸਥਾਨ ਦੇ ਜਵਾਕ ਵੀ ਉੱਥੋਂ 2-2 ਹਜ਼ਾਰ 3-3 ਹਜ਼ਾਰ ਖਰਚ ਕੇ ਉੱਥੇ ਆਏ ਹੋਏ ਸੀਗੇ। ਸੋ ਇਸ ਲਈ ਇਹ ਦ੍ਰਿਸ਼ ਸਪਸ਼ਟ ਕਰਦਾ ਕਿ ਲੋਕ ਕਿੱਧਰ ਨੂੰ ਭੱਜਣ। ਜੇ ਪੰਜਾਬ ਵਾਲੇ ਹਰਿਆਣੇ ਨੂੰ ਨੌਕਰੀਆਂ ਲਈ ਭੱਜ ਰਹੇ ਨੇ, ਹਰਿਆਣੇ ਵਾਲੇ ਪੰਜਾਬ ਨੂੰ ਆਈ ਜਾਂਦੇ ਨੇ, ਰਾਜਸਥਾਨ ਵਾਲੇ ਇੱਥੇ ਆ ਕੇ ਭਰਤੀ ਹੋ ਜਾਂਦੇ ਨੇ, ਸਾਡੇ ਵਾਲੇ ਵਿਦੇਸ਼ਾਂ ਨੂੰ ਜਾਈ ਜਾਂਦੇ ਨੇ, ਯੂਪੀ ਬਿਹਾਰ ਵਾਲੇ ਇੱਧਰ ਨੂੰ ਆਈ ਜਾਂਦੇ ਨੇ। ਮਤਲਬ ਇੰਨਾ ਸਿਸਟਮ ਗੜਬੜਾਇਆ ਕਿ ਕੋਈ ਵੀ ਆਪਣਾ ਘਰੇ ਰਹਿਣ ਦੀ ਬਜਾਏ ਕੰਮ ਕਰਨ ਲਈ ਬਾਹਰ ਨੂੰ ਭੱਜ ਰਿਹਾ। ਜੇ ਉਸਨੂੰ ਆਪਣੇ ਘਰੇ ਰੁਜ਼ਗਾਰ, ਆਪਣੇ ਸੂਬੇ 'ਚ ਰੁਜ਼ਗਾਰ ਮਿਲਣ ਲੱਗ ਜਾਵੇ ਤਾਂ ਕਿਉਂ ਉਹ ਸੂਬਿਆਂ ਦੀਆਂ ਹੱਦਾਂ ਟੱਪੇ ਤੇ ਕਿਉਂ ਉਹ ਮੈਕਸੀਕੋ ਦੀਆਂ ਹੱਦਾਂ ਟੱਪੇ। ਜੀ ਵਾਕਿਆ ਬਿਲਕੁਲ ਇਹ ਸਵਾਲਾਂ ਦੇ ਜਵਾਬ ਪਤਾ ਨਹੀਂ ਕਦੋਂ ਮਿਲਣਗੇ ਜਾਂ ਕਦੀ ਮਿਲਣਗੇ ਵੀ ਨਹੀਂ। ਦੀਪਕ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।